ਅ, ਅੱਜ ਦੀਆਂ ਕੁਝ ਖਬਰਾਂ ਵੱਲ ਆਈਏ। ਜਿਹੜਾ ਹਰੀਕੇਨ ਆ ਉਸ ਨੇ ਆਲਰੇਡੀ ਜਿਹੜਾ ਆ ਸ਼ਾਰਲਸਟਨ ਸਾਊਥ ਕੈਰੋਲੀਨਾ ਜਿਹੜਾ ਆ ਉਹਨੂੰ ਹਿੱਟ ਕਰ ਦਿੱਤਾ ਹੈਗਾ ਅਤੇ 2,20,000 ਜਿਹੜੇ ਘਰ ਆ ਉਹ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ। ਉਹਨਾਂ ਦੀ ਜਿਹੜੀ ਇਲੈਕਟ੍ਰੀਸਿਟੀ ਆ ਉਹ ਆਊਟ ਹੋ ਗਈ ਹੈਗੀ ਆ। ਇਸ ਟਾਈਮ ਦੇ ਉੱਤੇ ਇਸ ਨੂੰ ਕੈਟਾਗਰੀ 2 ਦੱਸਿਆ ਗਿਆ ਆ ਅਤੇ 65 ਮਾਈਲਸ ਜਿਹੜਾ ਆ ਪਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਆ ਉੱਥੇ ਚੱਲ ਰਹੀਆਂ ਹੈਗੀਆਂ ਆ। ਪਹਿਲਾਂ ਜਿਹੜੀਆਂ 110 ਮਾਈਲਸ ਦੇ ਹਿਸਾਬ ਨਾਲ ਸੀਗੀਆਂ, ਨੈਸ਼ਨਲ ਹਰੀਕਨ ਸੈਂਟਰ ਨੇ ਦੱਸਿਆ ਸੀ। ਸੋ ਹਜੇ ਵੀ ਜਿਹੜੀ ਸਥਿਤੀ ਆ ਉੱਥੇ ਕਾਫੀ ਖਤਰਨਾਕ ਬਣੀ ਹੋਈ ਆ। ਪਿਕਚਰਾਂ ਆਉਣੀਆਂ ਸ਼ੁਰੂ ਹੋਈਆਂ, ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਆ। ਇੱਕ ਉੱਥੇ ਦੀ ਜਿਹੜੀ ਕਹਿੰਦੇ ਪਈ ਮੇਨ ਸਟਰੀਟ ਹੈਗੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਪਾਣੀ ਦੇ ਵਿੱਚ ਡੁੱਬੀ ਹੋਈ ਹੈਗੀ ਆ। ਜੀ, ਇੰਗਲੈਂਡ ਤੋਂ ਜਿਹੜੀ ਖਬਰ ਆ ਰਹੀ ਅਗਲੀ, ਹਰਜੋਤ ਸਿੰਘ ਜੀ, ਵੀ ਉੱਥੇ ਦੀ ਜਿਹੜੀ ਬੋਰਿਸ ਜੌਨਸਨ ਨੇ ਇੱਕ ਵੋਟ ਲਿਆਂਦੀ ਸੀ ਕੱਲ੍ਹ ਪਾਰਲੀਮੈਂਟ ਦੇ ਵਿੱਚ ਵੀ ਉੱਥੇ ਦੁਬਾਰਾ ਅਰਲੀ ਇਲੈਕਸ਼ਨਸ ਹੋਣ, ਉਸ ਦੇ ਵਿੱਚ ਵੀ ਉਸ ਨੂੰ ਹਾਰ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। ਉਸ ਦੇ ਹੀ ਪਾਰਟੀ ਦੇ ਕੁਛ ਜਿਹੜੇ ਐਮਪੀਜ਼ ਆ ਉਹਨਾਂ ਨੇ ਵਿਰੋਧੀ ਧਿਰ ਦੇ ਨਾਲ ਅਤੇ ਦੁਬਾਰਾ ਇਲੈਕਸ਼ਨ ਕਰਾਉਣ ਦੇ ਵਿਰੋਧ ਦੇ ਵਿੱਚ ਜਿਹੜੀ ਉਹ ਵੋਟ ਪਾਈ। ਸੋ ਲਗਾਤਾਰ 2 ਦਿਨ ਉਸ ਦੀਆਂ ਹਾਰਾਂ ਜਿਹੜੀਆਂ ਉੱਥੇ ਦੇਖੀਆਂ ਗਈਆਂ ਆ। ਇਸੇ ਚੀਜ਼ ਨੂੰ ਜਿਹੜੇ ਹਰਜੋਤ ਸਿੰਘ ਜੀ ਦੇਖਦੇ ਹੋਏ ਇਹ ਚੀਜ਼ ਵੀ ਸਾਹਮਣੇ ਆ ਰਹੀ ਆ ਵੀ ਉਸ ਦਾ ਜਿਹੜਾ ਆਪਣਾ ਭਰਾ ਹੈਗਾ ਆ ਬੋਰਿਸ ਜੌਨਸਨ ਦਾ, ਜੋ ਜੌਨਸਨ, ਉਸ ਨੇ ਜਿਹੜਾ ਆ ਸਿਆਸਤ ਤੋਂ ਜਿਹੜਾ ਸੰਨਿਆਸ ਆ ਉਹ ਲੈ ਲਿਆ ਹੈਗਾ ਆ। ਸੋ ਉੱਥੇ ਇਸ ਟਾਈਮ ਬਹੁਤ ਹੀ ਜ਼ਿਆਦਾ ਹੜਕੰਪ ਜਿਹੜਾ ਆ ਪੂਰਾ ਮਚਿਆ ਹੋਇਆ ਆ। ਕਿਸੇ ਨੂੰ ਕੁਛ ਸਮਝ ਨਹੀਂ ਆ ਰਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਆ। ਉੱਦਾਂ ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਬਿੱਲ ਜਿਹੜਾ ਉੱਥੇ ਪਾਸ ਹੋਇਆ ਆ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਨੋ ਡੀਲ ਬ੍ਰੈਕਸਿਟ ਆ ਉਹ ਨਾ ਹੋਵੇ, ਚਾਹੇ ਉਸ ਦੇ ਲਈ ਮੌਲਤ ਆ ਉਹ ਹੋਰ ਜਿਹੜੀ ਉਹ ਵਧਾਉਣੀ ਪਵੇ। ਅਤੇ ਹਾਊਸ ਆਫ ਕਾਮਨਸ 'ਚ ਕਹਿੰਦੇ ਪਾਸ ਹੋਣ ਤੋਂ ਬਾਅਦ 'ਚ ਹੁਣ ਸ਼ਾਇਦ ਹਾਊਸ ਆਫ ਲਾਰਡਸ ਦੇ ਵਿੱਚ ਜਿਹੜਾ ਉਹ ਜਾ ਰਿਹਾ ਆ। ਅਤੇ ਜੇ ਉੱਥੋਂ ਵੀ ਪਾਸ ਹੁੰਦਾ ਆ ਤਾਂ ਫਿਰ ਚਾਹੇ ਕੋਈ ਵੀ ਹੋਵੇ, ਫਿਰ ਕਹਿੰਦੇ ਆ ਵੀ ਫਿਰ ਉਹਨਾਂ ਨੂੰ ਡੀਲ ਦੇ ਨਾਲ ਹੀ ਬ੍ਰੈਕਸਿਟ ਉਹ ਕਰਨਾ ਪਵੇਗਾ। ਸੋ ਅਸਾਰ ਜਿਹੜੇ ਕਈ ਹੈਗੇ ਨੇ ਦੱਸ ਰਹੇ ਨੇ ਵੀ ਹਾਊਸ ਆਫ ਲਾਰਡਸ ਦੇ ਵਿੱਚ ਵੀ ਜਿਹੜਾ ਨੋ ਡੀਲ ਵਾਲਾ ਵੀ ਕਿਸੇ ਵੀ ਤਰੀਕੇ ਨਾਲ ਨੋ ਡੀਲ ਬ੍ਰੈਕਸਿਟ ਨਾ ਹੋਵੇ, ਉਸ ਨੂੰ ਜਿਹੜਾ ਨੋ ਡੀਲ ਵਾਲੀ ਬ੍ਰੈਕਸਿਟ ਰੋਕਣ ਵਾਲਾ ਬਿੱਲ ਆ ਉੱਥੇ ਵੀ ਪਾਸ ਹੋ ਸਕਦਾ ਹੈ। ਜੀ ਬਿਲਕੁਲ, ਕਹਿੰਦੇ ਵੀ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਪੂਰੀ ਤਰ੍ਹਾਂ ਉਹਨਾਂ 'ਚ ਹਲਚਲ ਮਚੀ ਹੋਈ ਆ। 21 ਮੈਂਬਰ ਉਹਨਾਂ ਦੇ ਜਿਹੜੇ ਸਸਪੈਂਡ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚੋਂ ਇੱਕ ਵਿੰਸਟਨ ਚਰਚਲ ਦਾ ਜਿਹੜਾ ਗ੍ਰੈਂਡਸਨ ਆ ਨਿਕੋਲਸ ਸੋਮਸ, ਉਹਨੂੰ ਵੀ ਜਿਹੜਾ ਆ ਸਸਪੈਂਡ ਕੀਤਾ ਗਿਆ ਹੈਗਾ। ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਸਿਆਸੀ ਜਿਹੜੀਆਂ ਉੱਥੇ ਕਹਿ ਲਓ ਜਿਹੜੀਆਂ ਕਈ ਖੁਦਕੁਸ਼ੀਆਂ ਹੋ ਰਹੀਆਂ ਨੇ ਅਤੇ ਕਈ ਜਿਹੜੇ ਉੱਥੇ ਸਿਆਸੀ ਜਿਹੜੇ ਕਤਲ ਆ ਉਹ ਵੀ ਹੋ ਰਹੇ ਨੇ। ਬਹੁਤ ਲੋਕਾਂ ਦੇ ਜਿਹੜੇ ਸਿਆਸੀ ਕਰੀਅਰ ਆ ਉੱਥੇ ਖਤਮ ਹੋਣ ਦੀ ਕਗਾਰ ਦੇ ਉੱਤੇ ਬਣੇ ਹੋਏ ਨੇ। ਜੀ, ਅਤੇ ਅਗਲੀ ਖਬਰ ਜੋ ਗੱਲ ਚੱਲੀ ਹੈ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਦੇ ਲਾਗੇ ਟਿਨਾਜਾ ਫਾਇਰ ਜਿਹੜੀ ਆ ਉਹ ਬਹੁਤ ਜਲਦੀ ਜਿਹੜੀ ਆ ਐਕਸਪੈਂਡ ਹੋ ਰਹੀ ਹੈਗੀ ਆ। 1400 ਏਕੜ ਦੇ ਕਰੀਬ ਉਸ ਨੇ ਆਲਰੇਡੀ ਜਿਹੜਾ ਕਵਰ ਕਰ ਲਿਆ ਹੈਗਾ। ਰਿਵਰਸਾਈਡ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਹੈਗਾ ਕਾਫੀ ਲੋਕ ਜਿਹੜੇ ਆ ਉੱਥੋਂ ਇਵੈਕੂਏਟ ਕੀਤੇ ਗਏ ਆ। 500 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਹੈਗੇ ਆ ਉਹ ਆਪਣੇ ਏਅਰ ਟੈਂਕਰਸ, ਹੈਲੀਕਾਪਟਰ ਦੇ ਨਾਲ ਜਿਹੜੇ ਆ ਇਸ ਅੱਗ ਨੂੰ ਬੁਝਾਉਣ ਦੇ ਲਈ ਲੱਗੇ ਹੋਏ ਆ। ਬੈਂਚਰਾ ਕਾਉਂਟੀ ਦੀ ਫਾਇਰ ਡਿਪਾਰਟਮੈਂਟ ਵੀ ਉੱਥੇ ਪੂਰੀ ਤਰ੍ਹਾਂ ਪਹੁੰਚੀ ਹੋਈ ਹੈ, ਪਰ ਕਿਉਂਕਿ ਹਵਾਵਾਂ ਜਿਹੜੀਆਂ ਆ ਬਹੁਤ ਤੇਜ਼ੀ ਨਾਲ ਚੱਲ ਰਹੀਆਂ, ਇਸ ਕਰਕੇ ਉੱਥੇ ਜਿਹੜੀ ਅੱਗ ਆ ਉਹਦੇ 'ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ ਹਜੇ ਤੱਕ। ਜੀ ਜੀ, ਕੱਲ੍ਹ ਕਹਿੰਦੇ ਇੱਕ ਕਲਾਈਮੇਟ ਚੇਂਜ ਦੇ ਉੱਤੇ ਇੱਕ ਟਾਊਨ ਹਾਲ ਜਿਹੜੀ ਹੋਈ ਸੀ, ਜਿਸ ਦੇ ਵਿੱਚ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਇਸ ਟਾਈਮ ਮੌਜੂਦਾ ਜਿਹੜੇ ਰਨ ਕਰ ਰਹੇ ਨੇ ਕੈਂਡੀਡੇਸੀ ਦੇ ਲਈ ਉਹ ਸੀਗੇ। ਉਹਨਾਂ ਦੇ ਵਿੱਚੋਂ ਕਹਿੰਦੇ ਕਈਆਂ ਨੇ ਜਿਹੜੀ ਕਲਾਈਮੇਟ ਕ੍ਰਾਈਸਿਸ ਜਿਹੜਾ ਇਸ ਟਾਈਮ ਚੱਲ ਰਿਹਾ ਆ ਉਸ ਨੂੰ ਲੈ ਕੇ ਕਈ ਹੱਕ ਦੇ ਵਿੱਚ ਵੀ ਗੱਲਾਂ ਕੀਤੀਆਂ। ਕਈਆਂ ਨੇ ਜਿਹੜੀ ਕੋਈ ਬਹੁਤੀ ਕਹਿ ਸਕਦੇ ਹਾਂ ਵੀ ਬਹੁਤੀ ਕੋਈ ਕਹਿ ਲਓ ਵੀ ਜਿੱਦਾਂ ਦਾ ਸੁਣਨਾ ਚਾਹੁੰਦੇ ਸੀ ਸ਼ਾਇਦ ਲੋਕ, ਉਹ ਨਹੀਂ ਜਿਹੜੇ ਦੇਖਿਆ ਗਿਆ। ਓਵਰਆਲ ਕਹਿੰਦੇ ਆ ਵੀ ਇਸ ਦੇ ਵਿੱਚ ਜਿਹੜਾ ਮੇਅਰ ਸੀਗਾ ਸਾਊਥ ਬੈਂਡ ਇੰਡੀਆਨਾ ਦਾ ਬਿਊਟਿਗਿਗ, ਉਸਨੇ ਜਿਹੜੀ ਇੱਕ ਚੀਜ਼ ਲਿਆਂਦੀ। ਕਹਿੰਦੇ ਕੁਛ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਆਪਣੀ ਗੱਲਾਂ ਬਾਤਾਂ ਦੇ ਵਿੱਚ ਆਖ ਦਿੱਤਾ ਵੀ ਐਲਾਬਾਮਾ ਵੀ ਜਿਹੜਾ ਆ ਇਸ ਦੇ ਵਿੱਚ ਹਿੱਟ ਹੋਣ ਵਾਲਾ ਆ, ਜਿਹੜਾ ਆ ਰਿਹਾ ਹਰੀਕੇਨ ਡੋਰੀਅਨ ਆ। ਅਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਆਈ ਫੀਲ ਸੌਰੀ ਫਾਰ ਦਾ ਪ੍ਰੈਜ਼ੀਡੈਂਟ, ਜਦ ਉਸ ਨੇ ਡਾਕਟਰਡ ਮੈਪ ਜਿਹੜਾ ਆ ਉਹ ਦਿਖਾਇਆ ਵੀ ਜਿਹੜਾ ਕੋਨ ਆਫ ਹਰੀਕੇਨਸ ਆ ਉਹ ਜਾਣਬੁੱਝ ਕੇ ਐਲਾਬਾਮਾ ਦੇ ਵਿੱਚੋਂ ਜੀ ਲਗਾ ਦਿੱਤਾ, ਜਦ ਕਿ ਜਿੰਨੇ ਵੀ ਮੈਟਰੋਲੋਜਿਸਟ ਸੀਗੇ ਉਹਨਾਂ ਨੇ ਇਹ ਜਿਹੜਾ 100% ਕਿਹਾ ਸੀਗਾ ਵੀ ਚਾਹੇ ਕੁਛ ਵੀ ਆ, ਜਿਹੜਾ ਹਰੀਕੇਨ ਡੋਰੀਅਨ ਆ ਉਹ ਐਲਾਬਾਮਾ ਤੱਕ
ਨਹੀਂ ਪਹੁੰਚੂਗਾ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਪਣੀ ਇੱਕ ਗੈਫ ਦੇ ਵਿੱਚ ਕਹਿ ਦਿੱਤਾ, ਗੱਲਬਾਤ ਦੇ ਵਿੱਚ ਉਹਨਾਂ ਤੋਂ ਕਹਿ ਹੋ ਗਿਆ ਵੀ ਐਲਬਾਮਾ ਦੇ ਲੋਕਾਂ ਤੱਕ ਵੀ ਜਿਹੜਾ ਪਹੁੰਚ ਸਕਦਾ ਆ। ਸੋ ਉਹਨਾਂ ਨੇ ਨਕਲੀ ਮੈਪ ਬਣਾ ਕੇ ਜਿਹੜਾ ਉਹ ਬਾਅਦ ਦੇ ਵਿੱਚ ਦਿਖਾ ਦਿੱਤਾ, ਤੇ ਕਹਿੰਦੇ ਵੀ ਅਜਿਹੇ ਪ੍ਰੈਜ਼ੀਡੈਂਟ ਤੋਂ ਜਿਹੜਾ ਉਮੀਦਾਂ ਆਪਾਂ ਨੂੰ ਘੱਟ ਹੀ ਨੇ। ਕਲਾਈਮੇਟ ਨੂੰ ਲੈ ਕੇ ਕ੍ਰਾਈਸਿਸ ਨੂੰ ਜਿਹੜਾ ਉਹ ਕੁਛ ਕਰਨਗੇ। ਇਨਫੈਕਟ ਉਹਨਾਂ ਦੀਆਂ ਆ ਰਹੀਆਂ ਜਿਹੜੀਆਂ ਰੈਗੂਲੇਸ਼ਨਸ ਜਿਹੜੀਆਂ ਲਗਾਤਾਰ ਹਟਾਈਆਂ ਜਾ ਰਹੀਆਂ ਆ, ਤੇ ਉਹਦਾ ਜਿਹੜਾ ਸਿੱਟਾ ਆ ਆਉਣ ਵਾਲੇ ਕਈ ਦਹਾਕਿਆਂ ਤੱਕ ਜਿਹੜਾ ਭੈੜਾ ਅਸਰ ਆ ਉਹ ਦੇਖਣਾ ਪਊਗਾ। ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਦਾ ਆ, ਪਰ ਕਲਾਈਮੇਟ ਨੂੰ ਲੈ ਕੇ ਇਸ ਟਾਈਮ ਬਹੁਤ ਜ਼ਿਆਦਾ ਸਰਗਰਮੀ ਜਿਹੜੀ ਆ ਉਹ ਹੈਗੀ ਆ, ਕਿਉਂਕਿ ਇਹ ਵਾਕਿਆ ਹੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਰਹੂਗਾ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਵਾਤਾਵਰਣ ਆਪਾਂ ਛੱਡ ਕੇ ਜਾਵਾਂਗੇ। ਜੀ ਅਗਲੀ ਖਬਰ ਵੱਲ ਚਲੀਏ। ਜਿਹੜਾ ਚਾਈਨਾ ਤੇ US ਦੇ ਵਿੱਚ ਟੈਰਿਫ ਦੀ ਵਾਰ ਲੱਗੀ ਹੋਈ ਆ, ਤੇ ਚਾਈਨਾ ਦੀ ਮਿਨਿਸਟਰੀ ਆਫ ਕਾਮਰਸ ਜਿਹੜੀ ਆ ਉਹਨਾਂ ਨੇ ਕਨਫਰਮ ਕੀਤਾ ਆ ਵੀ ਉਹਨਾਂ ਦੀ ਮੁਲਕ ਦੀ ਜਿਹੜੀ ਆ USA ਵਾਲਿਆਂ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ ਆ ਵੀਰਵਾਰ ਨੂੰ, ਅੱਜ ਜਾਣੀ ਕਿ ਸਵੇਰੇ, ਤੇ ਕਹਿੰਦੇ ਅਕਤੂਬਰ ਦੇ ਵਿੱਚ ਜਿਹੜੀ ਆ ਅਗਲੀ ਮੀਟਿੰਗ ਹੋਊਗੀ, ਜਿਹੜੀ ਕਿ 13ਵੀਂ ਮੀਟਿੰਗ ਹੋਊਗੀ ਟ੍ਰੇਡ ਨੈਗੋਸ਼ੀਏਸ਼ਨਸ ਦੀ। ਤੇ ਉਹ ਕਹਿੰਦੇ ਆ ਵੀ ਇਸ ਵਾਰੀ ਜਿਹੜੀ ਇਹ ਮੀਟਿੰਗ ਹੋਊਗੀ ਇਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਬ੍ਰੇਕ ਥਰੂ ਹੋਊਗਾ। ਹੂ ਜ਼ਿੰਗਜਿਨ ਜਿਹੜੇ ਹੈਗੇ ਆ ਐਡੀਟਰ ਇਨ ਚੀਫ ਗਲੋਬਲ ਟਾਈਮਜ਼ ਨੇ, ਇਹ ਉਹਨਾਂ ਨੇ ਦੱਸਿਆ ਹੈਗਾ। ਜੀ ਇੱਕ ਇਸੇ ਦੇ ਨਾਲ ਹੀ ਜੇ ਆਪਾਂ ਜੁੜੀ ਹੋਈ ਹਰਜੋਤ ਸਿੰਘ ਦੀ ਗੱਲ ਕਰੀਏ, ਕਿਉਂਕਿ ਚਾਈਨਾ ਕਹਿੰਦੇ ਕਾਫੀ ਜ਼ਿਆਦਾ ਕਾਰਨ US ਤੋਂ ਲੈਂਦਾ ਸੀਗਾ। ਹੁਣ ਟ੍ਰੇਡ ਵਾਰ ਦੇ ਕਰਕੇ ਚਾਈਨਾ ਨੇ ਇਹਨਾਂ ਜੇ ਉਤਪਾਦਾਂ ਦੇ ਉੱਤੇ ਕਾਫੀ ਜ਼ਿਆਦਾ ਉਹ ਵੀ ਲਾ ਦਿੱਤਾ, ਜਿਸ ਕਰਕੇ ਹੁਣ ਵਿਕ ਵੀ ਨਹੀਂ ਰਿਹਾ, ਤੇ ਕਾਰਨ ਦਾ ਕਿਤੇ ਨਾ ਕਿਤੇ ਕਹਿੰਦੇ ਘਾਟ ਉੱਥੇ ਮਹਿਸੂਸ ਹੋ ਰਹੀ ਹੈ। ਅਮਰੀਕਾ ਵਾਲੇ ਇਹ ਸੋਚ ਰਹੇ ਨੇ ਵੀ ਜੇ ਚਾਈਨਾ ਨੂੰ ਅਸੀਂ ਕਾਰਨ ਨਹੀਂ ਦੇਵਾਂਗੇ ਤਾਂ ਉਹ ਕਿੱਥੋਂ ਜਿਹੜਾ ਪੂਰਾ ਕਰਨਗੇ। ਤੇ ਕਹਿੰਦੇ ਵੀ ਹੁਣ ਅਮਰੀਕਾ ਵਾਲਿਆਂ ਲਈ ਇੱਕ ਹਿਸਾਬ ਦੇ ਨਾਲ ਇਹ ਬੈਡ ਨਿਊਜ਼ ਆ। ਕਹਿੰਦੇ ਯੂਕਰੇਨ ਵਾਲਿਆਂ ਨੇ ਹੁਣ ਦਾਅਵਾ ਠੋਕ ਦਿੱਤਾ ਆ, ਚਾਈਨਾ ਨੂੰ ਆਖ ਦਿੱਤਾ ਵੀ ਜਿਹੜੀ ਤੁਹਾਡੀ ਕਾਰਨ ਦੀ ਜਿਹੜੀ ਨੀਡ ਦੇ ਵਿੱਚ ਘਾਟ ਹੋਊਗੀ ਉਸ ਨੂੰ ਅਸੀਂ ਜਿਹੜਾ ਉਹ ਪੂਰਾ ਕਰਾਂਗੇ। ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚਾਈਨਾ ਆਪਣੇ ਸਾਰੇ ਦਾ ਸਾਰਾ ਜਿਹੜਾ ਕਾਰਨ ਆ ਜਿਹਨੂੰ ਮੱਕੀ ਆਪਾਂ ਆਖਦੇ ਹਾਂ ਵੀ ਉਹ ਯੂਕਰੇਨ ਤੋਂ ਜਿਹੜਾ ਉਹ ਲੈਣਾ ਸ਼ੁਰੂ ਕਰ ਦੇਵੇ। ਸੋ ਚਾਈਨਾ ਕਹਿੰਦੇ ਹਜੇ ਹਾਲ ਦੀ ਘੜੀ ਸੋਇਆਬੀਨ ਜਿਹੜਾ ਆ ਬਾਕੀ ਹੋਰ ਸਪਲਾਇਰਸ ਤੋਂ ਵੀ ਜਿਹੜਾ ਆ ਉਹ ਲੈਂਦਾ ਰਹੇਗਾ, ਤਾਂ ਜੋ ਉਹਨਾਂ ਦਾ ਜਿਹੜਾ ਜਿੰਨੀ ਉਹਨਾਂ ਨੂੰ ਡਿਮਾਂਡ ਆ ਉਸ ਨੂੰ ਪੂਰਾ ਕਰ ਸਕਣ। ਤੇ ਕਹਿੰਦੇ ਵੀ ਪਰ ਜਿਹੜਾ ਹੌਲੀ ਹੌਲੀ ਕਾਰਨ ਦੀ ਜਿਹੜੀ ਨੀਡ ਆ ਉਹ ਪੂਰੀ ਤਰ੍ਹਾਂ ਯੂਕਰੇਨ ਦੇ ਉੱਤੇ ਪਾਉਣ ਜਾ ਰਿਹਾ ਆ। ਤੇ ਹਰਜੋਤ ਸਿੰਘ ਜੀ ਜਿਹੜੇ ਕਾਰਨ ਦੇ ਕਹਿ ਸਕਦੇ ਹੋ ਵੀ ਅਮਰੀਕਾ ਦੇ ਵਿੱਚ ਸਪਲਾਇਰ ਨੇ ਜਾਂ ਜਿਹੜੀ ਉਹ ਕਿਸਾਨੀ ਜਿਹੜੀ ਉਸ ਦੀ ਕਰਦੇ ਆ, ਉਹਨਾਂ ਦੇ ਲਈ ਇੱਕ ਇਹ ਬੈਡ ਨਿਊਜ਼ ਜਿਹੜੀ ਉਹ ਲੱਗ ਰਹੀ ਆ ਵੀ ਜੇ ਉਹਨਾਂ ਦਾ ਉਤਪਾਦ ਉਹ ਨਹੀਂ ਵਿਕੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਆ ਸਕਦੀ ਆ। ਇਹ ਹੁਣ ਦੇਖੋ ਵੀ ਜਿਹੜੀਆਂ ਵੀ ਟ੍ਰੇਡ ਵਾਰਸ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਆ ਉਸ ਦੇ ਵਿੱਚ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਹਿਮੀਅਤ ਜਿਹੜੀ ਉਹ ਮਿਲਣੀ ਚਾਹੀਦੀ ਆ ਵੀ ਕਿਤੇ ਬਾਅਦ ਦੇ ਵਿੱਚ ਆਪਣੇ ਵਾਲੇ ਬੰਦੇ ਇੱਥੇ ਜਿਹੜੇ ਉਹ ਨਾ ਰਗੜ ਹੋ ਜਾਣ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਜਿੱਥੇ ਵੀ ਕਿਤੇ ਨੈਚੁਰਲ ਡਿਜ਼ਾਸਟਰ ਆਉਂਦਾ ਆ ਪੂਰੀ ਦੁਨੀਆ ਦੇ ਵਿੱਚ ਇਨਸਾਨੀਅਤ ਜਾਗਦੀ ਆ। ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਜਦੋਂ ਫਲੱਡ ਆਏ ਆ, ਤੇ ਬਾਹਰ ਦੇ ਮੁਲਕਾਂ 'ਚ ਜਿੰਨੇ ਵੀ ਪੰਜਾਬੀ ਵਸਦੇ ਆ ਉਹਨਾਂ ਨੇ ਬਹੁਤ ਹੀ ਜ਼ੋਰ ਸ਼ੋਰ ਨਾਲ ਖਾਲਸਾ ਏਡ ਵਾਲਿਆਂ ਦੀ ਸਪੋਰਟ ਕੀਤੀ ਆ, ਤੇ ਉਹ ਉੱਥੇ ਕੰਮ ਕਰ ਰਹੇ ਆ। ਇੱਦਾਂ ਦੀ ਇੱਕ ਖਬਰ ਹੁਣ USA 'ਚ ਆਈ ਆ। ਤੁਹਾਨੂੰ ਪਤਾ ਹੀ ਆ ਵੀ ਬਹਾਮਾਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ, ਜਿਹੜਾ ਡੋਰੀਅਨ ਹਰੀਕੇਨ ਆਇਆ ਸੀ 2 ਦਿਨ ਪਹਿਲਾਂ, ਤੇ ਇੱਕ ਬੰਦੇ ਨੇ ਕਹਿੰਦੇ ਫਲੋਰੀਡਾ ਦੇ ਵਿੱਚ 100 ਜਨਰੇਟਰ ਜਿਹੜੇ ਆ ਕੋਸਕੋ ਤੋਂ ਜਿਹੜੇ ਬਾਈ ਕੀਤੇ, ਜਿਹੜੇ ਇੱਕ ਜਨਰੇਟਰ ਦੀ ਕੋਸਟ $450 ਦੇ ਕਰੀਬ ਆ। ਸੋ ਉਸਨੇ ਟੋਟਲ $49,285 ਦਾ ਸਮਾਨ 100 ਜਨਰੇਟਰ, ਪੀਜ਼, ਬੀਨਸ, ਕੌਫੀ, ਸਾਲਟ, ਪੇਪਰ ਇਹ ਲੈ ਕੇ ਪੂਰੀ ਬੋਟ ਲੈ ਕੇ ਉਹ ਬਹਾਮਾਸ 'ਚ ਲੋਕਾਂ ਨੂੰ ਜਿਹੜਾ ਆ ਉਹ ਫ੍ਰੀ ਦੇਣ ਜਾ ਰਿਹਾ। ਜਦੋਂ ਮੀਡੀਆ ਵਾਲਿਆਂ ਨੇ ਉਹਨੂੰ ਪੁੱਛਿਆ ਵੀ ਕੌਣ ਆ, ਤੇਰੀ ਕੀ ਆਇਡੈਂਟੀ ਆ, ਉਹ ਕਹਿੰਦਾ ਵੀ ਮੈਂ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ, ਬਸ ਇੱਦਾਂ ਹੀ ਜਿਹੜੀ ਸੇਵਾ ਕਰਨੀ ਚਾਹੁੰਦਾ। ਸੋ ਇੱਦਾਂ ਦੇ ਲੋਕ ਸਾਰੀ ਦੁਨੀਆ 'ਚ ਵੱਸਦੇ ਹੈਗੇ। ਜੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਜਦੋਂ ਡਾਊਨ ਹੁੰਦੇ ਆ ਉਦੋਂ ਇਹਨਾਂ ਦੀ ਮਦਦ ਦੇ ਲਈ ਉਹ ਅੱਗੇ ਆਉਂਦੇ ਨੇ। ਤੇ ਹਰਜੋਤ ਸਿੰਘ ਜੀ, ਤੇ ਹੁਣ ਆਪਾਂ ਜਿਹੜੀਆਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਵੀ ਜਿਹੜੀਆਂ ਨਜ਼ਰ ਮਾਰਨੀ ਜਿਹੜੀ ਸ਼ੁਰੂ ਕਰਦੇ ਹਾਂ। ਤੇ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਦੱਸਿਆ ਹੀ ਆ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਹੈ ਟਰੱਕਿੰਗ ਦੇ ਨਾਲ ਸੰਬੰਧਿਤ ਤਾਂ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਹੋ 4082725200 408-272-5200 ਦੇ ਉੱਤੇ। ਰਮਨ ਜੀ, ਜੇ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ ਪਹਿਲੀ ਜਿਹੜੀ ਗੱਲ ਆ ਉਹ ਕਰੀਏ, ਜਿਹੜਾ AB ਬਿੱਲ ਹੈਗਾ ਆ 5 ਜਿਹੜਾ ਓਨਰ ਓਪਰੇਟਰ ਮਾਡਲਸ ਦੇ ਨੂੰ ਲੈ ਕੇ ਹੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਬਣਾਇਆ ਜਾ ਰਿਹਾ। ਕਿਤੇ ਨਾ ਕਿਤੇ ਕਹਿੰਦੇ ਵੀ ਉਸ ਦੇ ਕਰਕੇ, ਇਸ ਬਿੱਲ ਦੇ ਕਰਕੇ ਓਨਰ ਓਪਰੇਟਰ ਮਾਡਲ ਨੂੰ ਕਾਫੀ ਜ਼ਿਆਦਾ ਜਿਹੜਾ ਆ ਉਹ ਖਤਰਾ ਆ,
ਤੇ ਇੱਕ ਡੈਡਲਾਈਨ ਜਿਹੜੀ ਉਸ ਦੀ ਬਹੁਤ ਹੀ ਜਲਦ ਜਿਹੜੀ ਉਹ ਆ ਰਹੀ ਆ। ਸੋ ਕੀ ਹੈਗਾ ਲੇਟੈਸਟ ਅਪਡੇਟ ਜਿਹੜਾ AB ਬਿੱਲ 5 ਦੇ ਉੱਤੇ? ਬਿਲਕੁਲ ਜੀ, ਰਾਜਕਰਨ ਨੂੰ ਕਾਫੀ ਤੇਜ਼ੀ ਨਾਲ ਜਿਹੜੀ ਸੈਪਟੈਂਬਰ 13 ਦੀ ਡੈਡਲਾਈਨ ਹੈਗੀ ਆ, ਇਹ ਜਿਹੜੀ ਲੈਜਿਸਲੇਸ਼ਨ ਹੈਗੀ ਆ ਸੈਪਟੈਂਬਰ 13 ਤੋਂ ਬਾਅਦ ਉਹ ਅਗਲੇ ਸਾਲ ਵਾਸਤੇ ਉਹ ਸਥਗਿਤ ਹੋ ਜਾਣੀ ਆ। ਮਤਲਬ ਕਿ ਉਹਨਾਂ ਨੇ ਰਿਸੈਸ ਚਲੇ ਜਾਣਾ। ਸੋ ਜੇ ਉਹ 13 ਸਤੰਬਰ ਤੱਕ ਕੋਈ ਵੀ ਫੈਸਲਾ ਇੱਥੇ ਲੈਂਦੇ ਆ ਜਾਂ ਨਹੀਂ ਲੈਂਦੇ ਤੇ ਇਹ ਅਗਲੇ ਸਾਲ ਦੇ ਉੱਤੇ ਗੱਲ ਚਲੀ ਜਾਣੀ ਆ। ਪਰ ਰਾਈਟ ਨਾਓ ਜਿਹੜੇ ਅਸਾਰ ਲੱਗਦੇ ਆ ਉਹ ਇਹ ਆ ਕਿ ਇਹ ਜਿਹੜਾ ਫੈਸਲਾ ਆ 13 ਸਤੰਬਰ ਤੱਕ ਆਉਣ ਦੀ ਜਾਂ ਕਰਨ ਦੀ ਜਾਂ ਇਹਨੂੰ ਪਾਸ ਕਰਨ ਦੀ ਕੋਸ਼ਿਸ਼ ਪੂਰੀ ਚੱਲ ਰਹੀ ਹੈ ਇਸ ਵੇਲੇ। ਸੋ ਅਗੇਨ ਜਿਹੜਾ AB5 ਹੈਗਾ ਇਹ ਬਹੁਤ ਜਿਹੜਾ ਇਸ ਵੇਲੇ ਚਰਚਾ ਦੇ ਵਿੱਚ ਹੈਗਾ ਆਪਣੀ ਸਟੇਟ ਦੇ ਵਿੱਚ, ਔਰ ਆਪਣੇ ਕਾਫੀ ਜਿਹੜੇ ਆਪਣੇ ਲੋਕੀ ਹੈਗੇ ਆ ਉਹਨਾਂ ਦੇ ਵਿੱਚ ਕਾਫੀ ਇਹਦੇ ਬਾਰੇ ਦੇ ਵਿੱਚ ਕਨਫਿਊਜ਼ਨ ਹੈਗਾ ਕਿ ਇਹ ਐਕਚੁਅਲ ਦੇ ਵਿੱਚ ਸਾਨੂੰ ਹਰਟ ਕਰੂਗਾ ਨਹੀਂ ਕਰੂਗਾ, ਕਿਵੇਂ ਕਰੂਗਾ। ਸੋ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਹੈਗੀਆਂ। ਸੋ ਆਪਣੀ ਇੱਕ ਰੇਡੀਓ ਦੇ ਮਾਧਿਅਮ ਦੇ ਨਾਲ ਇੱਕੋ ਗੱਲ ਕਹਿਣਾ ਕਿ ਜਿਹੜਾ ਇਹ ਬਿੱਲ ਹੈਗਾ ਇਹ ਬਹੁਤ ਜਿਹੜਾ ਕ੍ਰਿਟੀਕਲ ਹੈਗਾ ਸਾਡੀ ਇੰਡਸਟਰੀ ਲਈ, ਖਾਸ ਕਰਕੇ ਸਾਡੀ ਕਮਿਊਨਿਟੀ ਲਈ, ਕਿਉਂਕਿ ਸਾਡਾ ਜਿਹੜਾ ਬਿਜ਼ਨਸ ਮਾਡਲ ਹੈਗਾ ਇਸ ਵੇਲੇ ਜਿਹੜਾ ਸਾਡੀ ਕਮਿਊਨਿਟੀ ਜਿਹੜੀ ਆ ਬਿਜ਼ਨਸ ਮਾਡਲ ਰਨ ਕਰਦੀ ਆ ਉਹ ਹੈਗਾ ਕਿ ਇੱਕ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਦਿੰਦੀ ਆ। ਸੋ ਅੱਗੇ ਜੇ ਅਸੀਂ ਸਿਰਫ ਗੱਲ ਕਰਦੇ ਹੁੰਦੇ ਆ ਕਿ ਇੱਕ ਡਰਾਈਵਰ ਨੂੰ ਤੁਸੀਂ ਜਦੋਂ ਰੱਖਦੇ ਆ ਤੇ ਡਰਾਈਵਰ ਨੂੰ 1099 ਨਹੀਂ ਦੇ ਸਕਦੇ, ਇਹ ਕਦੀ ਵੀ ਲਾਅ ਨਹੀਂ ਸੀਗਾ, ਕਦੀ ਵੀ ਇਹ ਨਹੀਂ ਸੀ। ਕਈ ਬੰਦੇ ਇਹ ਪੁੱਛਦੇ ਆ ਕਿ ਜੀ ਇਹ ਡਰਾਈਵਰ ਵਾਲਾ 1099 W2 ਵਾਲਾ ਕਦੋਂ ਲਾਅ ਬਣਿਆ? ਇਹ ਲਾਅ ਇਹਦਾ ਹਮੇਸ਼ਾ ਤੋਂ ਹੀ ਏਦਾਂ ਸੀਗਾ, ਇਹਦੇ ਕੋਈ ਇਹ ਨਵਾਂ ਨਹੀਂ ਬਣਿਆ, ਇਹਦਾ ਇਹ ਪਹਿਲਾਂ ਤੋਂ ਹੀ ਏਦਾਂ ਸੀਗਾ, ਇਹ ਲਾਅ ਹੀ ਸੀਗਾ। ਤੇ ਹੁਣ ਜਿਹੜਾ ਇਹ ਸਿਚੁਏਸ਼ਨ ਹੈਗੀ ਆ ਇਹਦੇ ਵਿੱਚ ਤੁਸੀਂ ਆਪ ਸੋਚੋ ਕਿ ਅਸੀਂ ਕੱਲ ਵੀ ਗੱਲ ਕਰਦੇ ਪਏ ਸੀਗੇ, ਮੇਰੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨਾਲ ਵੀ ਗੱਲ ਚੱਲਦੀ ਸੀ। ਅੱਜ ਪ੍ਰੋਟੈਸਟ ਵੀ ਹੈਗਾ ਆਪਣੇ ਸੈਕਰਾਮੈਂਟੋ ਦੇ ਵਿੱਚ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਆਪਣਾ ਬੰਦਾ ਜਿਹੜਾ ਆ, ਅਸੀਂ ਟਰਾਈ ਕੀਤੀ ਸੀਗੀ ਸਾਰਿਆਂ ਨੂੰ ਪੁੱਛਣ ਦੀ, ਗਰੁੱਪ ਦੇ ਵਿੱਚ ਪੁੱਛਣ ਦੀ, ਪਰ ਕੋਈ ਰਿਸਪੌਂਸ ਬੈਕ ਨਹੀਂ ਆਇਆ। ਤੇ ਸੋ ਜਿਹੜਾ ਹੈਗਾ ਐਕਚੁਅਲ ਦੇ ਵਿੱਚ ਇਹਦਾ ਕੀ ਹੈ ਰਾਜਕਰਨ ਵੀ ਜਿਹੜੀ ਇੱਕ ਸੇਮ ਬਿਜ਼ਨਸ ਲਾਈਨ ਵਾਲੇ ਜਿਹੜੇ ਲੋਕੀ ਆ ਉਹ ਜਦੋਂ ਇੱਕ ਸੇਮ ਬਿਜ਼ਨਸ ਲਾਈਨ ਜਿੱਦਾਂ ਇੱਕ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਦਿੰਦੀ ਆ ਅਕੋਰਡਿੰਗ ਟੂ AB5 ਉਹ ਕਲਾਸੀਫਾਈ ਹੋਣਾ ਚਾਹੀਦਾ ਐਜ਼ ਅ EMPLOYE ਜੀ, ਉਹਨੂੰ ਐਜ਼ ਅ EMPLOYE। ਜਿਹੜੇ ਸਟੇਟ ਦੇ ਜਿੱਦਾਂ ਤੁਹਾਡੇ ਹੁਣ ਉੱਥੇ ਆਪਣੇ ਦੇ ਏਰੀਆ ਦੇ ਵਿੱਚ ਹੈਗੇ ਆ, ਜਿੱਦਾਂ ਕਿ ਮਿੱਟੀ ਵਾਲੇ ਟਰੱਕ ਸੀਗੇ, ਦੂਜੇ ਟਰੱਕ ਸੀ, ਉਹਨਾਂ ਦਾ ਪਰ ਆਵਰ ਰੇਟ ਸੈੱਟ ਹੋ ਗਿਆ ਕਿ $140 ਉਹਨਾਂ ਨੂੰ ਪਰ ਆਵਰ ਤੇ ਮਿਲਣੇ ਆ। ਸੋ ਉਹਦਾ ਮਤਲਬ ਕਿ ਆਵਰਲੀ ਰੇਟ ਮਿਲਣਾ ਆ, ਪਰ ਉਹ W2 ਤੇ ਮਿਲਣਾ ਆ, ਉਹ ਟੈਕਸ ਕੱਟ ਕੇ ਮਿਲਣਾ ਆ। ਸੋ ਇਹ ਜਿਹੜਾ ਹੈਗਾ ਸੇਮ ਲਾਈਨ ਆਫ ਬਿਜ਼ਨਸ ਵਾਲਾ ਜਿਹੜੀ ਆਪਣੀ ਸਟਿਪੂਲੇਸ਼ਨ ਬੀ ਹੈਗੀ ਆ, ਜਿਹੜੀ ਬੀ ਪ੍ਰੋਸ ਹੈਗੀ ਆ, ਉਹ ਆਪਣੇ ਬਿਜ਼ਨਸ ਦੇ ਉੱਤੇ ਸਾਰਾ ਜ਼ਿਆਦਾ ਅਸਰ ਕਰਦੀ, ਕਿਉਂਕਿ ਆਪਣਾ ਬਿਜ਼ਨਸ ਮਾਡਲ ਹੀ ਇਹੋ ਆ ਕਿ ਅਸੀਂ ਮੋਸਟਲੀ ਜਿਹੜੀ ਆ ਉਹ ਡਬਲ ਬ੍ਰੋਕਰਿੰਗ ਕਰਦੇ ਹੈਗੇ ਆ ਕਿ ਅਸੀਂ ਲੋਡ ਇੱਕ ਲੈ ਕੇ ਤੇ ਮੁੜ ਕੇ ਉਹ ਲੋਡ ਅੱਗੇ ਦਿੰਦੇ ਆ। ਸੋ ਉਹ ਜਿਹੜਾ ਬਿਜ਼ਨਸ ਮਾਡਲ ਆ ਉਹ ਇਹਦੇ ਵਿੱਚ ਸਾਰਾ ਜ਼ਿਆਦਾ ਖਤਰੇ ਜਿਹਾ ਜੀ। ਸੋ ਬਿਲਕੁਲ ਇਹ ਦੱਸਦੇ ਜਾਈਏ ਜਿਹੜਾ ਅਪ੍ਰੈਲ 2018 ਚ ਜਿਹੜਾ ਕੇਸ ਹੋਇਆ ਸੀ ਡਾਇਨਾਮਿਕਸ ਵਰਸਸ ਸੁਪੀਰੀਅਰ ਕੋਰਟ, ਉਹਨੂੰ ਲੈ ਕੇ ਇਹ ਬਿੱਲ ਹੈਗਾ। ਇਹ ਇਕੱਲਾ ਟਰੱਕਿੰਗ ਨੂੰ ਨਹੀਂ, ਇਹਨਾਂ ਕਹਿੰਦੇ ਰਾਈਡ ਸ਼ੇਅਰਿੰਗ ਕੰਪਨੀਜ਼ ਨੂੰ ਵੀ ਬਹੁਤ ਹਿੱਟ ਕਰਨਾ। ਜੇ ਰਾਈਡ ਸ਼ੇਅਰਿੰਗ ਕੰਪਨੀਜ਼ ਜਿਹੜੇ ਊਬਰ, ਲਿਫਟ ਜਿਹੜੀਆਂ ਕੰਪਨੀਆਂ, ਜੇ ਉਹਨਾਂ ਦੇ ਡਰਾਈਵਰਸ ਨੂੰ ਵੀ ਐਜ਼ ਏ EMPLOYE ਕਾਊਂਟ ਕਰਤਾ ਤੇ ਉਹ ਕੰਪਨੀਆਂ ਜਿਹੜੀਆਂ ਬਹੁਤ ਜ਼ਿਆਦਾ ਹਿੱਟ ਹੋਣਗੀਆਂ। ਪਰ ਸਾਰਿਆਂ ਨੂੰ ਪਤਾ ਵੀ ਕੈਲੀਫੋਰਨੀਆ ਡੈਮੋਕ੍ਰੇਟਿਕ ਸਟੇਟ ਹੈਗੀ ਆ, ਪ੍ਰੋ ਯੂਨੀਅਨ ਹੈਗੀ ਆ। ਸੋ ਮੈਨੂੰ ਲੱਗਦਾ ਵੀ ਇਹ ਉਹਨਾਂ ਨੇ ਪਾਸ ਹੀ ਕਰਨਾ ਆ, ਇਹ ਪਾਸ ਹੋ ਜਾਣਾ। ਤੇ ਨਾਲ ਦੇ ਨਾਲ ਦੀ ਜਿਹੜੀ ਸਟੇਟ ਆਫ ਵਾਸ਼ਿੰਗਟਨ ਹੈਗੀ ਆ ਉਹ ਵੀ ਉਹਨਾਂ ਦੀ ਅਸੈਂਬਲੀ ਦੇ ਵਿੱਚ ਵੀ ਬਿੱਲ ਸਾਈਮਲਟੇਨੀਅਸਲੀ ਉੱਥੇ ਵੀ ਚੱਲ ਰਿਹਾ ਹੈਗਾ। ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਵੀ ਨਿਊ ਜਰਸੀ ਜਿਹੜੀ ਸਟੇਟ ਹੈਗੀ ਆ ਉਹਨਾਂ ਨੇ ਵੀ ਸਾਈਨ ਅਪ ਕਰ ਲਿਆ ਇਹਦੇ ਉੱਤੇ। ਤੇ ਬੜੀ ਮਚ ਜਿੰਨੀਆਂ ਵੀ ਡੈਮੋਕ੍ਰੇਟ ਸਟੇਟਸ ਹੈਗੀਆਂ ਆ ਉਹ ਬਹੁਤ ਪ੍ਰੋਬੇਬਲੀ ਇਹਨੂੰ ਫੋਲੋ ਕਰਨਗੀਆਂ ਇਸ ਮਾਡਲ ਨੂੰ। ਸੋ ਜਿਹਦੇ ਵਿੱਚ ਇਲੀਨੋਇਸ ਵੀ ਹੈਗੀ ਆ, ਮੈਸੇਚਿਉਸੇਟਸ ਵੀ ਹੈਗੀ ਆ। ਸੋ ਇਹ ਕਾਫੀ ਜਿਹੜੀਆਂ ਸਟੇਟਸ ਹੈਗੀਆਂ, ਜਿਹੜੀਆਂ ਡੈਮੋਕ੍ਰੇਟ ਸਟੇਟਸ ਹੈਗੀਆਂ, ਉਹ ਇਸ ਬਿਜ਼ਨਸ ਜਿਹੜਾ ਇਹ ਵਾਲਾ ਮਾਡਲ ਹੈਗਾ
ਮਿਸ ਕਲਾਸੀਫਿਕੇਸ਼ਨ ਆਫ EMPLOYEES। ਜੀ ਇੱਕ ਹੋਰ ਗੱਲ ਦੱਸਦੇ ਆ, ਆਪਣੇ ਰਾਜ ਇਹ ਇੱਕ ਫੈਡਰਲ ਮੈਟਰ ਨਹੀਂ ਹੈਗਾ। ਸੋ ਜੀ। ਕਈ ਬੰਦੇ ਇਹਨੂੰ ਸੋਚ ਰਹੇ ਕਿ ਫੈਡਰਲ ਮੈਟਰ ਆ, ਇਹ ਫੈਡਰਲ ਮੈਟਰ ਨਹੀਂ ਹੈਗਾ, ਇਹ ਸਟੇਟ ਲੈਵਲ ਦਾ ਮੈਟਰ ਹੈਗਾ, ਸਟੇਟ ਦੇ ਵਿੱਚ ਹੈਗਾ। ਸੋ ਇਹ ਫੈਡਰਲ ਲੈਵਲ ਤੇ ਨਹੀਂ ਹੈਗਾ ਬਿਲਕੁਲ ਵੀ, ਫੈਡਰਲ ਗਵਰਨਮੈਂਟ ਨਹੀਂ ਇਹ ਕੋਈ ਵੀ ਚੀਜ਼ ਕਰ ਰਹੀ। ਇਹ ਜਿਹੜੀ ਆ ਸਾਰੀ ਗੱਲਬਾਤ ਆ ਇਹ ਹੋ ਰਹੀ ਆਪਣੀ ਲੋਕਲ ਸਟੇਟ ਲੈਵਲ ਦੇ ਸੂਬੇ ਪੱਧਰ ਦੇ ਉੱਤੇ ਹੋ ਰਹੀ ਹੈ। ਹੁਣ ਇਹ ਤੁਸੀਂ ਦੇਖੋ ਵੀ ਇਕੱਲੇ ਜਿਹੜੇ ਟਰੱਕਰ ਹੀ ਨਹੀਂ, ਇਸ ਦੇ ਨਾਲ ਹਰਜੋਤ ਸਿੰਘ ਜੀ ਜਿਹੜੀ ਊਬਰ, ਲਿਫਟ, ਜਿੰਨੀਆਂ ਵੀ ਰਾਈਡ ਸ਼ੇਅਰਿੰਗ ਕੰਪਨੀਜ਼ ਜਿਹੜੀਆਂ ਹੈਗੀਆਂ ਉਹਨਾਂ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਪਊਗਾ। ਟੈਕਸੀ ਬਿਜ਼ਨਸ ਕਿਲ ਕਰਨ ਤੋਂ ਬਾਅਦ ਦੇ ਵਿੱਚ ਊਬਰ ਇਸ ਬਿੱਲ ਦੇ ਕਰਕੇ ਕਿਲ ਹੋ ਸਕਦੀ ਆ। ਜੀ। ਉਸ ਦੇ ਪਿੱਛੇ ਕਾਰਨ ਕੀ ਆ ਵੀ ਹੁਣ ਦੇਖੋ ਜੇ ਐਜ਼ ਏ EMPLOYEE ਉਹਨਾਂ ਨੂੰ ਜਿਹੜਾ ਉਹ ਮੰਨਣਾ ਪਊਗਾ ਤਾਂ ਤਕਰੀਬਨ 7-8% ਸੋਸ਼ਲ ਸਿਕਿਉਰਿਟੀ 'ਚ ਦੇਣਾ ਪਊ, ਮੈਡੀਕੇਅਰ 'ਚ ਉਹਨਾਂ ਨੂੰ ਦੇਣਾ ਪਊਗਾ EMPLOYEES ਦਾ, ਹੋਰ ਉਹਨਾਂ ਨੂੰ ਹੈਲਥ ਇੰਸ਼ੋਰੈਂਸ, ਹੋਰ ਕਈ ਕੁਛ ਜਿਹੜਾ ਨਾਲ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਣੀਆਂ ਪੈਣਗੀਆਂ। ਇਸ ਟਾਈਮ ਲਿਫਟ ਊਬਰ ਬਾਰੇ ਘਾਟੇ ਦੇ ਵਿੱਚ ਚੱਲਣ ਦੇ ਬਾਵਜੂਦ ਵੀ ਚੱਲੀ ਤਾਂ ਹੀ ਜਾ ਰਹੇ ਆ ਵੀ ਉਹਨਾਂ ਦਾ ਓਵਰਹੈਡ ਇਸ ਤਰੀਕੇ ਦੇ ਨਾਲ ਕੋਈ ਨਹੀਂ, ਕੰਪਨੀ ਦੀ ਕੋਈ ਗੱਡੀ ਆਪਣੀ ਨਹੀਂ, ਡਰਾਈਵਰ ਉਹਨਾਂ ਦਾ ਕੋਈ ਜਿਹੜਾ ਆ ਉਹ EMPLOYEE ਨਹੀਂ। ਸੋ ਬੇਸਿਕਲੀ ਇੱਕ ਐਪ ਦੇ ਉੱਤੇ ਜਿਹੜਾ ਹੀ ਉਹਨਾਂ ਦਾ ਜਿਹੜਾ ਮੋਸਟਲੀ ਜਿਹੜਾ ਜ਼ੋਰ ਆ ਉਹ ਲੱਗਾ ਹੋਇਆ ਆ, ਤੇ ਬਾਅਦ ਦੇ ਵਿੱਚ ਅਨਇੰਪਲੋਇਮੈਂਟ ਇੰਸ਼ੋਰੈਂਸ, ਹੋਰ ਕਈ ਕੁਛ ਜਿਹੜਾ ਹੋਣਾ ਹੈ। ਸੋ ਜੇ ਇਹ ਬਿੱਲ ਪਾਸ ਹੁੰਦਾ ਆ, ਇਹ ਟਰੱਕਿੰਗ ਇੰਡਸਟਰੀ ਦੇ ਨਾਲ ਨਾਲ ਊਬਰ ਲਿਫਟ ਵਾਲਿਆਂ ਦੇ ਲਈ ਵੀ ਜਿਹੜਾ ਕਾਫੀ ਹੋਊਗਾ। ਹੁਣ ਊਬਰ ਲਿਫਟ ਵਾਲੇ ਬਹੁਤ ਸਾਰੇ ਲੋਕ ਆ ਜਿਹੜੇ 5 ਦਿਨ ਹੋਰ ਕੰਮ ਕਰਦੇ ਆ, ਵੀਕਐਂਡ ਦੇ ਉੱਤੇ ਊਬਰ ਲਿਫਟ ਜਿਹੜੇ ਉਹ ਚਲਾਈ ਜਾਂਦੇ ਆਪਣੀ ਮਨਮਰਜ਼ੀ ਦੇ ਨਾਲ ਜਿਹੜਾ ਉਹ ਚਲਾ ਰਹੇ ਆ, ਜਾਂ ਕੋਈ 8 ਘੰਟੇ ਵੀ ਕੰਮ ਕਰਦੇ ਉਹ ਪਾਰਟ ਟਾਈਮ ਚਲਾਈ ਜਾਂਦੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ। ਸੋ ਇਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਆ ਉਹ ਪੈਣ ਗਿਆ। ਇੱਕ ਜਿਹੜੀ ਅਮਰੀਕਨ ਡ੍ਰੀਮ ਜਿਹੜਾ ਹੁੰਦਾ ਵੀ ਮੈਂ ਆਪਣੀ ਕੰਪਨੀ ਦਾ ਇੱਕ ਹਿਸਾਬ ਦੇ ਨਾਲ ਮਾਲਕ ਆ ਤੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਕੰਮ ਜਿਹੜਾ ਉਹ ਕਰਨਾ ਆ, ਉਸ ਨੂੰ ਇੱਕ ਕਾਫੀ ਵੱਡਾ ਜਿਹੜਾ ਝਟਕਾ ਕੈਲੀਫੋਰਨੀਅਨ ਡ੍ਰੀਮ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਇਸ ਦੇ ਕਰਕੇ ਲੱਗ ਸਕਦਾ। ਸੋ ਬੜੀ ਅਹਿਮ ਸੁਣਵਾਈ ਜਿਹੜੀ ਆ ਉਹ ਹੋ ਰਹੀ ਆ। ਤੇ ਹਰਜੋਤ ਸਿੰਘ ਜੀ ਇਹ ਵੀ ਕਿਹਾ ਜਿਹੜਾ ਜਾ ਰਿਹਾ ਵੀ ਇਸ ਦੇ ਹੱਕ ਦੇ ਵਿੱਚ ਇਹ ਵੀ ਬਿੱਲ 5 ਦੇ ਵਿੱਚ ਜਿਹੜੀ ਵੋਟ ਆ ਉਹ ਪੈਣ ਦੇ ਕਾਫੀ ਜ਼ਿਆਦਾ ਪੂਰੇ ਚਾਂਸ ਆ। ਮੈਂ ਦੱਸਿਆ ਨਾ ਵੀ ਪ੍ਰੋ ਯੂਨੀਅਨ ਸਟੇਟ। ਸੋ ਅਗਲੀ ਖਬਰ ਵੱਲ ਚਲੀਏ ਰਮਨ ਜੀ। ਭਈ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹ ਬੰਦ ਹੋ ਰਹੀਆਂ। ਸਾਲ 2018 ਦੇ ਵਿੱਚ ਕਹਿੰਦੇ ਭਈ 310 ਦੇ ਕਰੀਬ ਕੰਪਨੀਆਂ ਸ਼ਟਡਾਊਨ ਹੋਈਆਂ ਤੇ ਸਾਲ 2019 ਦੇ ਵਿੱਚ 640 ਟਰੱਕਿੰਗ ਕੰਪਨੀਆਂ ਫੇਲ ਹੋ ਚੁੱਕੀਆਂ ਇਸ ਸਾਲ ਦੇ ਵਿੱਚ। ਇਹ ਹੁਣ ਸਤੰਬਰ ਮਹੀਨਾ ਜਿਹੜਾ ਚੜ੍ਹਿਆ ਹੈਗਾ, ਜਿਹਦੇ ਨਾਲ ਜਿਹੜਾ ਇੱਕ ਸਰਵੇ ਆਇਆ ਕਹਿੰਦੇ ਲਗਭਗ 20,000 ਦੇ ਕਰੀਬ ਜਿਹੜੇ ਟਰੱਕ ਆ ਉਹ ਰੈਸਟ ਤੇ ਪਾ ਦਿੱਤੇ ਗਏ ਹੈਗੇ ਆ। ਸੋ ਆਉਣ ਵਾਲੇ ਕਹਿੰਦੇ 8 ਤੋਂ 9 ਮਹੀਨੇ ਵੀ ਟਰੱਕਿੰਗ ਇੰਡਸਟਰੀ ਲਈ ਬਾਹਲੇ ਵਧੀਆ ਨਹੀਂ ਹੈਗੇ, ਕਿਉਂਕਿ ਲੋਡਸ ਦੇ ਜਿਹੜੇ ਪ੍ਰਾਈਸ ਬੜੇ ਘਟ ਗਏ ਹੋ ਆ ਤੇ ਚਾਈਨਾ ਦੇ ਟੈਰਿਫ ਕਰਕੇ ਕਾਫੀ ਅਸਰ ਪੈ ਰਿਹਾ। ਸੋ ਇਹਦੇ ਬਾਰੇ ਥੋੜੀ ਅਪਡੇਟ ਦੱਸੋ ਜੀ। ਬਿਲਕੁਲ, ਇਹ ਜਿਹੜਾ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਆ, ਅਸੀਂ ਹੁਣ ਵੀ ਮੈਂ ਸਵੇਰੇ ਵੀ ਟਰੱਕਿੰਗ ਕੰਪਨੀ ਆਪਣੀ ਹੈਗੀ ਉਹਨਾਂ ਦੇ ਆਫਿਸ ਸੀਗਾ, ਉੱਥੇ ਵੀ ਇਹ ਗੱਲ ਚੱਲਦੀ, ਰਾਤ ਵੀ ਸਾਡੇ ਬੈਠੇ ਸੀਗੇ ਉਦੋਂ ਵੀ ਇਹ ਗੱਲ ਚੱਲਦੀ ਸੀਗੀ। ਬੜੀ ਚਿੰਤਾ ਦਾ ਵਿਸ਼ਾ ਆ ਕਿ ਇਹ ਜਿਹੜੀ ਇੰਡਸਟਰੀ ਆ ਇਹ ਕਦੋਂ ਉੱਪਰ ਆਊਗੀ ਜਾਂ ਇਹ ਕਦੋਂ ਮੁੜ ਕੇ ਫਿਰ ਸਟੇਬਲ ਹੋਊਗੀ ਥੋੜੀ ਜੀ। ਤੇ ਗੱਲ ਹੈਗੀ ਆ ਕਿ ਦੇਖੋ ਟਰੱਕਿੰਗ ਇੰਡਸਟਰੀ ਇੱਕ ਐਡੀ ਵੱਡੀ ਇੰਡਸਟਰੀ ਆ, ਐਲੀਮੀਨੇਟ ਤਾਂ ਹੋਣ ਨਹੀਂ ਲੱਗੀ, ਪਹਿਲੀ ਗੱਲ ਆ। ਡੈਫੀਨੇਟਲੀ ਜਿਹੜਾ ਇਸ ਵੇਲੇ ਮਾਹੌਲ ਚੱਲ ਰਿਹਾ, ਜਿਹੜਾ ਇਸ ਵੇਲੇ ਕੰਮ ਚੱਲ ਰਿਹਾ, ਇੱਕ ਜਿਹੜੀ ਆਸ ਦੀ ਕਿਰਨ ਇਸ ਵੇਲੇ ਹੈਗੀ ਆ, ਉਹ ਹੈਗੀ ਆ ਦਸੰਬਰ 16 2019। ਦਸੰਬਰ 16 2019 ਨੂੰ ਜਦੋਂ ਜਿਹੜੀ ELD ਹੈਗੀ ਆ ਉਹ ਪੂਰੀ ਫੁੱਲ ਫਾਰਮ ਦੇ ਵਿੱਚ ਜਿੱਦਣ ਉਹ ਅਪਲਾਈ ਹੋਊਗੀ, ਜਿੱਦਣ ਉਹ ਲਾਗੂ ਹੋਊਗੀ, ਤੇ ਉਸ ਤੋਂ ਬਾਅਦ ਹੀ ਇਹ ਜਿਹੜੀ ਆ ਇਹ ਸਿਚੁਏਸ਼ਨ ਦੇ ਸੁਧਰਨ ਦੇ ਥੋੜੇ ਜਿਹੇ ਅਸਾਰ ਲੱਗਦੇ ਆ, ਚਾਂਸ ਲੱਗਦੇ ਆ। ਪਰ ਉਹਦੇ ਵਿੱਚ ਵੀ ਮੈਂ ਤੁਹਾਨੂੰ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਅਸੀਂ ਫਿਰ ਇਹ ਚੀਜ਼ ਜਿਹੜੀ ਆ ਇਹ ਸਾਡੀਆਂ ਕੰਪਨੀਆਂ ਨੇ ਇਹ ਚੀਜ਼ ਖਰਾਬ ਕਰਨੀ ਆ। ਮਤਲਬ ਇਹ ਵੀ ਲਿਖਤੀ ਗਰੰਟੀ ਆ ਜੀ ਕਿ ਕਿਉਂਕਿ ਪਹਿਲਾਂ ਵੀ ਅਸੀਂ ਜਿਹੜੀਆਂ AOBRD ਲੱਗੀ ਸੀ, ਗੋਰੇ ਸਾਲਾਂ ਬੱਧੀ ਗੋਰੇ ਚਲਾਈ ਜਾ ਰਹੇ ਸੀ AOBRD ਦੇ ਥੱਲੇ, ਕੋਈ ਐਡੀ ਵੱਡੀ ਖਪਖਾਨਾ ਨਹੀਂ ਸੀ ਕਰਦਾ, ਕੋਈ ਐਡਾ ਵੱਡਾ ਖਰਾਬੀ ਨਹੀਂ ਸੀ ਕਰਦਾ। ਪਰ ਸਾਡੀਆਂ ਕੰਪਨੀਆਂ ਨੇ ਮਤਲਬ ਕਿ ਜਿੱਦਾਂ ਕਹਿੰਦੇ ਧੱਜੀਆਂ ਉਡਾਤੀਆਂ ਇਸ ਚੀਜ਼ ਦੀਆਂ, ਧੱਜੀਆਂ ਉਡਾਤੀਆਂ ਇਸ ਸਿਸਟਮ ਦੀਆਂ, ਠੀਕ ਹੈ ਨਾ। ਤੇ ਹੁਣ ਜੇ ਅਸੀਂ ਧੱਜੀਆਂ ਉਡਾਈਆਂ ਆ ਤੇ ਹੁਣ ਸਿਸਟਮ ਸਾਡੀਆਂ ਧੱਜੀਆਂ ਉਡਾਉਣ ਡਿਆ। ਸੋ ਸਿੰਪਲ ਜੀ ਗੱਲ ਆ, ਜੇ ਅਸੀਂ ਦਸੰਬਰ 16 ਤੋਂ ਬਾਅਦ ਵੀ ਜਿਹੜੀ ਆ ਜੇ ਅਸੀਂ ਇਹੋ ਹੀ ਕੰਮ ਜਾਰੀ ਰੱਖੇ
ਤੇ ਫਿਰ ਡੈਫੀਨੇਟਲੀ ਠੀਕ ਹੈ, ਚਲੋ ਫਿਰ ਉਹ ਤਾਂ ਫਿਰ ਗੱਲ ਹੁੰਦੀ ਹੈ ਨਾ ਕਿ ਜਿੱਥੋਂ ਤੱਕ ਦੌੜਾਂਗੇ ਫਿਰ ਸਾਨੂੰ ਤਾਂ ਉੱਦਾਂ ਦਾ ਹੀ ਮਿਲਣਾ ਹੈ ਜਿੱਦਾਂ ਦਾ ਅਸੀਂ ਕਰਨਾ ਹੈ। ਸੋ ਇਹ ਚੀਜ਼ ਜ਼ਰੂਰ ਮੈਂ ਟਰੱਕਿੰਗ ਕੰਪਨੀਆਂ ਨੂੰ ਕਹਿ ਦੇਵਾਂ। ਮੈਂ ਬਹੁਤ ਟਰੱਕਿੰਗ ਕੰਪਨੀਆਂ ਦੇ ਹਰਜੋਤ ਭਾਜੀ ਮੈਂ ਆਫਿਸ 'ਚ ਕਈਆਂ ਦੇ ਗਿਆ ਆ, ਤੇ ਕਈਆਂ ਕੋਲੋਂ ਮੈਨੂੰ ਇੱਕ ਬੜਾ ਹੈਰਾਨੀ ਵਾਲਾ ਮਤਲਬ ਕਿ ਆਨਸਰ ਮਿਲਿਆ ਜਦੋਂ ਮੈਂ ਉਹਨੂੰ ਕਿਹਾ ਵੀ ਤੁਸੀਂ ਇਹ ਕਿਉਂ ਕਰਦੇ ਏਦਾਂ, ਔਰ ਆਨਸਰ ਮਿਲਦਾ ਭਾਜੀ ਸਾਡੇ ਡਰਾਈਵਰ ਨਹੀਂ ਮੰਨਦੇ। ਤੇ ਮੈਂ ਮਤਲਬ ਹੈਰਾਨ ਹੁੰਦਾ ਵੀ ਤੁਸੀਂ ਕੰਪਨੀ ਚਲਾ ਰਹੀ ਆ, ਤੁਹਾਡੇ ਡਰਾਈਵਰ ਤੁਹਾਡੀ ਕੰਪਨੀ ਚਲਾ ਰਹੇ ਆ, ਤੇ ਜੇ ਡਰਾਈਵਰ ਕੋਲ ਜਾਂਦੇ ਆ ਤਾਂ ਡਰਾਈਵਰ ਦੀ ਸਟੋਰੀ ਸੁਣਦੇ ਆ ਤੇ ਡਰਾਈਵਰ ਕਹਿੰਦਾ ਕਿ ਭਾਜੀ ਅਸੀਂ ਤਾਂ ਚੱਲਣਾ ਚਾਹੁੰਦੇ ਆ ਲੀਗਲ, ਸਾਨੂੰ ਕੰਪਨੀ ਨਹੀਂ ਟਿਕਣ ਦਿੰਦੀ, ਸਾਨੂੰ ਕੰਪਨੀ ਪਿੱਛੋਂ ਘੰਟੇ ਐਡ ਕਰ ਕਰਕੇ ਸਾਨੂੰ ਉਹ ਨਹੀਂ ਟਿਕਣ ਦਿੰਦੇ, ਸਾਨੂੰ ਉਹ ਨਹੀਂ ਖੜਨ ਦਿੰਦੇ, ਹੈਨਾ। ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਗਲਤ ਕੌਣ ਆ ਤੇ ਸਹੀ ਕੌਣ ਆ। ਮੈਨੂੰ ਇਹੋ ਹੀ ਲੱਗਦਾ ਵੀ ਆਪਣੀ ਇੰਡਸਟਰੀ ਹੈ ਜਿਹੜੀ ਇਸ ਵੇਲੇ ਇੰਡਸਟਰੀ ਦੇ ਹਾਲਾਤ ਆ, ਇਹ ਅਸੀਂ ਖੁਦ ਪੈਦਾ ਕੀਤੇ ਆ। ਸੋ ਬਿਲਕੁਲ ਰਮਨ ਜੀ, ਲੱਗਦਾ ਵੀ ਇਹ 'ਚ ਜਿਹੜੇ ਨਾ ਪੰਜਾਬੀ ਕਮਿਊਨਿਟੀ ਬਹੁਤ ਹਿੱਟ ਹੋਣੀ ਆ। ਇੱਕ ਡੋਨਲਡ ਬਰੋਟਨ ਜਿਹੜੇ ਪ੍ਰਿੰਸੀਪਲ ਦਾ ਮੈਨੇਜਿੰਗ ਪਾਰਟਨਰ ਹੈਗੇ, ਇੱਕ ਫਰਮ ਆ ਬਰੋਟਨ ਕੈਪੀਟਲ, ਉਹਨਾਂ ਨੇ ਕਿਹਾ ਵੀ 6 ਤੋਂ 9 ਮਹੀਨੇ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਆ ਲੋਡ ਦੀਆਂ ਹੋਰ ਬਹੁਤ ਜ਼ਿਆਦਾ ਘਟਣਗੀਆਂ, ਪਰ ਉਹੀ ਕੰਪਨੀਆਂ ਸਰਵਾਈਵ ਕਰਨਗੀਆਂ ਜਿਨ੍ਹਾਂ ਨੇ ਪਿਛਲੇ ਸਾਲਾਂ ਦੇ ਵਿੱਚ ਆਪਣੀ ਜਿਹੜੀ ਡੈਪਟ ਰੇਸ਼ੋ ਆ, ਜਿਹੜਾ ਉਹਨਾਂ ਦੇ ਲੋਨ ਵਗੈਰਾ ਆ, ਜਿਹੜਾ ਉਹਨਾਂ ਦਾ ਇਕਵਿਪਮੈਂਟ ਫ੍ਰੀ ਕਰਾ ਲਿਆ, ਉਹ ਕੰਪਨੀਆਂ ਸਰਵਾਈਵ ਕਰੂਗੀਆਂ। ਪਰ ਜਿਹੜੇ ਹੁਣ ਨਵੇਂ ਤੁਹਾਨੂੰ ਪਤਾ ਟਰੱਕ ਚੱਕੀ ਜਾਂਦੇ ਆ, ਲੋਨ ਜ਼ਿਆਦੇ ਆ, ਉਹਨਾਂ ਕੰਪਨੀਆਂ ਨੂੰ ਸਰਵਾਈਵ ਕਰਨਾ ਬਹੁਤ ਔਖਾ ਹੋਊਗਾ। ਜੀ ਬਿਲਕੁਲ ਇਹ ਸਿਚੁਏਸ਼ਨ ਹੀ ਐਸੀ ਆ। ਦੇਖੋ ਅਸੀਂ ਹਾਲਾਤ, ਇੰਸ਼ੋਰੈਂਸ ਦੇ ਹਾਲਾਤ ਕਿਉਂ ਖਰਾਬ ਹੋਏ, ਕਿਉਂਕਿ ਅਸੀਂ ਜਿਹੜੇ ਡਰਾਈਵਰ ਸੀ, ਨਵੇਂ ਡਰਾਈਵਰ ਸੀ, ਉਹਨਾਂ ਨੂੰ ਕੱਲਿਆਂ ਨੂੰ ਟਰੱਕ ਦੇ ਕੇ ਤੋਰਤਾ, ਉਹਨਾਂ ਕੱਲਿਆਂ ਨੂੰ ਚੜਾਤਾ ਟਰੱਕ ਦੇ ਉੱਤੇ ਵਿਦਆਊਟ ਉਹਨਾਂ ਦੀ ਕੋਈ ਬੈਕਗਰਾਊਂਡ ਚੈੱਕ ਕੀਤੇ, ਵਿਦਆਊਟ ਅਸੀਂ ਕੋਈ ਚੀਜ਼ ਚੈੱਕ ਕੀਤੇ, ਅਸੀਂ ਖਿੱਚ ਕੇ ਡਰਾਈਵਰ ਜਿਹੜੇ ਆ ਉਹ ਚੜਾਤੇ। ਉਹ ਜਦੋਂ ਹੁਣ ਜਾਂਦੇ ਆ ਟਰੱਕ ਪਲਟਾ ਦਿੰਦੇ, ਐਕਸੀਡੈਂਟ ਕਰ ਦਿੰਦੇ ਆ, ਇੰਸ਼ੋਰੈਂਸਾਂ ਵਧਣੀਆਂ ਸ਼ੁਰੂ ਹੋ ਗਈਆਂ। ਔਰ ਇੱਕ ਥੋੜੀ ਵਧੀਆ ਤੁਸੀਂ ਆ ਦੇਖੋ ਨਾ, ਪਿਛਲੇ 3-4 ਸਾਲਾਂ ਦੇ ਵਿੱਚ ਕਿੰਨੇ ਹਾਲਾਤ ਵਿਗੜੇ ਆ, ਮਤਲਬ ਕਿੰਨੇ ਐਕਸੀਡੈਂਟ ਅੱਗੇ ਆਪਾਂ ਇੱਥੇ ਰਹਿੰਦੇ ਆ, ਇੰਨਾ ਚਿਰ ਹੋ ਗਿਆ, ਆਪਾਂ ਨੂੰ ਅੱਗੇ ਨਹੀਂ ਸੁਣਨ ਨੂੰ ਮਿਲਦਾ ਸੀਗਾ। ਹੁਣ ਤਾਂ ਤੁਸੀਂ ਕੋਈ ਵੀ ਦਿਨ ਐਸਾ ਨਹੀਂ ਲੰਘਦਾ ਜਿੱਦਣ ਤੁਸੀਂ ਕੋਈ ਵੀਡੀਓ ਨਹੀਂ ਦੇਖਦੇ ਜਾਂ ਕੋਈ ਐਕਸੀਡੈਂਟ ਨਹੀਂ ਦੇਖਦੇ ਏਡਾ ਵੱਡਾ। ਜੀ ਆਪਣੇ ਨਾਲ ਕੁਝ ਕਾਲਰ ਵੀ ਜਿਹੜੇ ਆਪਾਂ ਉਹਨਾਂ ਦੇ ਵੀ ਜਿਹੜੇ ਵਿਚਾਰ ਸੁਣਦੇ, ਕੀ ਉਹ ਕਹਿਣਾ ਚਾਹੁੰਦੇ ਨੇ। ਗੁਰਨਾਮ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਨਾਮ ਸਿੰਘ ਜੀ, ਹਾਂਜੀ ਹੈਲੋ ਜੀ। ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ ਨਾਲ ਰਮਨ ਭਾਜੀ ਨੇ ਕਾਫੀ ਮੇਰੇ ਕੁਐਸਚਨਾਂ ਦੇ ਆਨਸਰ ਨਾਲ ਕਵਰ ਕਰ ਹੀ ਲਏ ਤਕਰੀਬਨ ਹੀ, ਕਿਉਂਕਿ ਬੇੜਾ ਗਰਕ ਕਰਨ ਜੇ ਅਸੀਂ ਬੇੜਾ ਤਾਂ ਚੱਕਣ ਵਾਲੇ ਨਾ ਤੇ ਬੇੜਾ ਗਰਕ ਕਰਨ ਵਾਲੇ ਵੀ ਆਪ ਆ। ਵੀਰ ਜੀ ਤੁਹਾਡੀ ਗੱਲ ਸਹੀ ਆ ਵੀ ਮੈਂ ਕਈ ਡਰਾਈਵਰ ਏਦਾਂ ਦੇ ਵੇਖਣਾ ਵਾਂ ਜਿਨ੍ਹਾਂ ਨੂੰ ਜੋ ਬੰਦਾ ਚੈੱਕ ਇਨ ਕਰਾਉਣ ਜਾਂਦਾ ਨਾ ਤੇ ਸਿਕਿਉਰਿਟੀ ਗਾਰਡ ਕੀ ਸਮਝਾਉਂਦਾ ਵੀ ਆਪਣਾ ਕੈਬ ਕਾਰਡ ਨਾਲ ਲੈ ਕੇ ਜਾਵੀਂ ਤੇ ਆਪਣਾ ਲਾਇਸੈਂਸ ਮਸਟ ਲੈ ਕੇ ਜਾਈਂ, ਤੇ ਉੱਥੇ ਬੰਦਾ ਜਾ ਕੀ ਕਰਦਾ ਵਾ ਤੇ ਆਪਣਾ ਇਕੱਲਾ ਲਾਇਸੈਂਸ ਬਣਾਉਂਦਾ ਤੇ ਉਹਨੂੰ ਕਹਿੰਦਾ ਵੀ ਕੈਬ ਕਾਰਡ ਕਿਹੋ ਜਿਹਾ ਹੁੰਦਾ, ਮੈਨੂੰ ਦੱਸੀ ਕੈਬ ਕਾਰਡ ਕਿੱਦਾਂ ਦਾ ਹੁੰਦਾ। ਜੀ ਬਿਲਕੁਲ। ਸ਼ਿਪਰ ਨੂੰ ਜਾ ਕਹਿੰਦਾ। ਤੇ ਜਦੋਂ ਮੈਂ ਨਾ ਬੜੀ ਵਾਰੀ ਇੱਕ ਵਾਰੀ ਬੰਦਾ ਮੈਨੂੰ ਕਹਿੰਦਾ ਵੀ ਭਾਜੀ ਇਹ ਐਕਸਲ ਲੌਕ ਕਰਨ ਵਾਲਾ ਵੀ ਕੋਈ ਸਵਿਚ ਹੁੰਦਾ ਕਿ ਮੈਨੂੰ ਮੇਰਾ ਮਾਲਕ ਬੇਵਕੂਫ ਬਣਾਉਣ ਡਿਆ। ਮਤਲਬ ਮੈਂ ਹੈਰਾਨ ਆ। ਮੈਨੂੰ ਭਾਜੀ ਮੈਨੂੰ ਨਾ ਸੱਚੀ ਗੱਲ, ਮੈਂ ਇੱਕ ਬੰਦਾ ਗੱਲ ਕਰਦਾ ਨਾ ਵੀ ਮੈਂ ਭਾਈ 4-5 ਸਾਲ ਤੋਂ ਲੈਂਡਸਟਾਰ 'ਚ ਕੰਮ ਕੀਤਾ, ਬੜਾ ਵਧੀਆ ਸਿਸਟਮ ਆ। ਇੱਕ ਤੁਹਾਡੀ ਜ਼ਿੰਦਗੀ ਨੂੰ ਜਿਉਣ ਦਾ ਬਹੁਤ ਵਧੀਆ ਸਿਸਟਮ ਆ, ਪੈਸੇ ਵੀ ਵਧੀਆ ਵਾ ਉਹ 'ਚ। ਜਦੋਂ ਮੈਂ ਕੰਮ ਕਰਦਾ ਤਾਂ ਸੱਚੀ ਗੱਲ ਦੱਸਣ ਲੱਗਾ, ਟਰੂਲੀ ਮੈਂ ਆਪਣੇ ਰਿਜ਼ਕ ਤੇ ਬੈਠਾ 3-3, 4-4 ਹਜ਼ਾਰ ਦੇ ਡੈਲਸ ਤੋਂ ਲੋਡ ਚੱਕ ਕੇ ਖੜਦੇ ਰਹੇ ਡਰਾਈ ਵੈਨ ਤੇ ਰੀਫਰ ਤੇ 1500 ਫਰੋਜ਼ਨ ਦਾ ਜਾਣ ਡਿਆ ਜੇ। ਲਓ ਮੈਂ ਕਹਿੰਦਾ ਇਹ ਆਪ ਤੁਸੀਂ ਸੋਚੋ ਵੀ ਕੀ ਬਣ ਕੇ ਡਿਆ ਵਾ ਜੀ। ਇਹ ਤਾਂ ਜਿੰਨੀ ਇਸ ਵੇਲੇ ਸਿਚੁਏਸ਼ਨ ਖਰਾਬ ਹੋਈ ਹੈ ਨਾ, ਜਿਹੜੀ ਆ ਤੁਸੀਂ ਗੱਲ ਕਰ ਰਹੇ ਆ ਕਿ ਇਹ ਦੇਖੋ ਹੁਣ ਸਾਨੂੰ ਕਈ ਵਾਰੀ ਨਾਫਤਾ ਦੇ ਵਿੱਚ ਆਉਂਦੀ ਆ, ਸਾਨੂੰ ਕਈ ਕੰਪਨੀਆਂ ਅਪਰੋਚ ਕਰਦੀਆਂ ਕਿ ਅਸੀਂ ਤੁਹਾਨੂੰ ਡਰੱਗ ਐਂਡ ਅਲਕੋਹਲ ਸਸਪੀਸ਼ਨ ਦੀ ਟ੍ਰੇਨਿੰਗ ਦੇਣੀ ਆ, ਤੁਹਾਡੇ ਮੈਂਬਰਸ ਨੂੰ ਚਾਹੀਦੀ ਆ, ਅਸੀਂ ਤੁਹਾਨੂੰ ਡਰਾਈਵਰ ਟ੍ਰੇਨਿੰਗ ਦਾ ਆਹ ਚੀਜ਼ ਕਰ ਸਕਦੇ ਹਾਂ, ਅਸੀਂ ਆਹ ਚੀਜ਼ ਕਰ ਸਕਦੇ। ਤੇ ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਸੁਣ ਤੇ ਲੈਣਾ, ਪਰ ਮੈਨੂੰ ਅੰਦਰੋਂ ਅੰਦਰ ਹੀ ਹੱਥ ਆਉਂਦਾ ਵੀ ਸਾਡੇ ਬੰਦੇ ਤਾਂ ਡਰੱਗ ਟੈਸਟ ਨਹੀਂ ਕਰਦੇ, ਤੁਸੀਂ ਡਰੱਗ ਐਂਡ ਅਲਕੋਹਲ ਸਸਪੀਸ਼ਨ ਦੀ ਟ੍ਰੇਨਿੰਗ ਦੇਣ ਨੂੰ ਕਰਦੇ ਯਾਰ। ਮਤਲਬ ਸਾਡੇ ਬੰਦੇ ਤਾਂ ਉਹ ਐਪਲੀਕੇਸ਼ਨ ਨਹੀਂ ਭਰਾ ਕੇ ਰਾਜੀ, ਤੁਸੀਂ ਉਹਦੀ ਡਰਾਈਵਰ ਟ੍ਰੇਨਿੰਗ ਦੀ ਗੱਲ ਕਰਦੇ ਆ। ਮੈਂ ਕਹਿੰਦਾ ਉਹ ਮਤਲਬ ਕਿ ਉਹ ਹਾਲਾਤ ਇੰਨੇ ਜ਼ਿਆਦਾ ਵਿਗੜ ਚੁੱਕੇ ਆ ਇਸ ਵੇਲੇ ਕਿ ਜੇ ਅਸੀਂ ਇਹਨਾਂ ਦੇ ਵਿੱਚ ਸੁਧਾਰ ਨਾ ਲਿਆਂਦਾ, ਜੇ ਕੰਪਨੀਆਂ ਦੇਖੋ ਜਿਹੜੀਆਂ ਕੰਪਨੀਆਂ ਤਾਂ ਸੁਧਾਰ ਲੈ ਆਉਣਗੀਆਂ ਤੇ ਬਚਣਗੀਆਂ, ਜਿਹੜੀਆਂ ਕੰਪਨੀਆਂ ਨਹੀਂ ਸੁਧਾਰ ਲਿਆਉਣਗੀਆਂ ਆਮ ਸੌਰੀ ਟੂ ਸੇ ਦੇ ਵਿਲ ਬੀ ਗੋਨ। ਜੀ ਥੈਂਕ ਯੂ ਇਹਨਾਂ ਦੇ ਕਾਲ ਦੇ ਲਈ। ਸਨੀ ਜੀ,
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਬਾਈ ਜੀ AB5 ਬਾਰੇ ਗੱਲ ਕਰਨੀ ਸੀਗੀ ਜੀ। ਮੈਨੂੰ ਵੀ ਇਹਦੇ ਬਾਰੇ ਨਹੀਂ ਪਤਾ ਸੀਗਾ। ਮੈਨੂੰ ਮੁੰਡਾ ਫਰੈਂਡ ਆ ਮੇਰਾ, ਰਮਨ ਬਾਈ ਜੀ ਜਾਣਦੇ ਆ, ਬਿੰਦਾ ਮੁੰਡਾ, ਉਹਨੇ ਮੈਨੂੰ ਦੱਸਿਆ ਸੀਗਾ ਡਿਟੇਲ ਚ। ਤੇ ਮੈਂ ਤਾਂ ਬਾਈ ਜੀ ਕਹਿਣਾ ਆਪਣੇ ਬੰਦਿਆਂ ਨੂੰ ਇਹਦੇ ਤੇ ਸਪੋਰਟ ਕਰਨੀ ਚਾਹੀਦੀ ਆ ਜੀ। ਪਹਿਲੀ ਗੱਲ ਤਾਂ ਆਪਣੇ ਲੋਕ ਜਿਹੜਾ ਐਂਡ ਤੇ ਸਾਲ ਦੇ ਐਂਡ ਤੇ ਟੈਕਸ ਬਚਾਉਣ ਲਈ ਥੋੜਾ ਜਿਹਾ ਆਪਾਂ ਕਹਿ ਕੰਪਨੀਆਂ ਪਹਿਲੀ ਗੱਲ ਕਹਿ ਦਿੰਦੀਆਂ ਯਾਰ W2 ਲੈ ਲਿਆ ਤਾਂ ਤੇਰਾ ਟੈਕਸ ਬਹੁਤ ਕੱਟਿਆ ਜਾਣਾ, ਐਂਡ ਤੇ ਤੈਨੂੰ ਕੁਝ ਨਹੀਂ ਬਚਣਾ। ਝੂਠ ਬੋਲੀ ਜਾਂਦੇ ਆ, ਕਿਉਂਕਿ ਮੇਨ ਪੰਗਾ ਇਹ ਆ ਜੀ ਉਹਨਾਂ ਨੂੰ ਵਿੱਚ ਵਰਕਰ ਕਾਂਪ, ਡਿਸੇਬਿਲਟੀ ਤੇ ਜਿਹੜਾ ਆਪ ਉਹਨਾਂ ਨੂੰ ਖਨੀ ਕਿੰਨੇ % ਟੈਕਸ ਉਹਨਾਂ ਨੂੰ ਵੀ ਭਰਨਾ ਪੈਂਦਾ, ਸਾਰਾ ਬਚਾਉਣ ਲਈ ਆਪਣੇ ਬੰਦਿਆਂ ਨੂੰ ਗਲਤ ਇਨਫੋਰਮੇਸ਼ਨ ਦਿੰਦੇ ਨੇ। ਤੇ ਜਿਹੜਾ ਦੂਜਾ ਉਹ ਆਪਣੇ ਬੰਦੇ ਆਪਣੇ ਜਿਵੇਂ ਹਰੇਕ ਬੰਦਾ 4-5 ਟਰੱਕ ਚੱਕ ਕੇ ਡਿਸਪੈਚਰ ਬਣ ਜਾਂਦਾ, ਤਾਂ ਹੀ ਉਹ ਕੰਟਰੈਕਟ ਸਸਤੇ ਹੁੰਦੇ ਆ ਬਾਈ ਜੀ। ਜੀ 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 ਜੇ ਹੁਣ ਇਹ ਬੰਦੇ ਨੂੰ ਸਾਰੇ ਖਰਚੇ ਕਰਨੇ ਪੈਣਗੇ W2 ਦੇਣ ਲਈ, ਉਹਨਾਂ ਨੂੰ ਪਤਾ ਵਾ ਵੀ ਮੈਨੂੰ ਦੂਜੇ ਖਰਚੇ ਮੈਨੂੰ ਪੱਲਿਓਂ ਭਰਨੇ ਪੈਣਗੇ। ਤੇ ਜਿਹੜਾ ਜਣਾ ਖਣਾ ਡਿਸਪੈਚਰ ਬਣਿਆ ਫਿਰਦਾ ਜੀ ਉਹ ਨਿਕਲਣਗੇ ਵਿੱਚੋਂ, ਰੇਟ ਤਾਂ ਆਪਦੇ ਆਪ ਤਾਂ ਚੜਨਗੇ ਥੋੜੇ ਬਹੁਤੇ। ਜੀ 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 ਬਿਲਕੁਲ ਸਨੀ, ਇਹ ਜਿਹੜੀ ਗੱਲ ਹੈ ਜਿਹੜਾ ਟੈਕਸ ਹੈਗਾ ਆ ਮੇਰੇ ਖਿਆਲ ਦੇ ਵਿੱਚ, ਜੇ ਤੁਸੀਂ 1099 ਲੈਂਦੇ ਆ ਤੇ ਜਿੰਨੀ ਇਨਕਮ ਤੁਹਾਡੀ ਸ਼ੋ ਹੁੰਦੀ ਐਂਡ ਤੇ ਤੁਸੀਂ 18% ਅਪਰੋਕਸੀਮੇਟਲੀ, ਜੇ ਮੈਂ ਰੋਂਗ ਨਹੀਂ ਹੋਏਗਾ ਤਾਂ ਅਬਾਊਟ 18% ਇਨਕਮ ਟੈਕਸ ਜਿਹੜਾ ਹੁੰਦਾ ਆ, ਜਿਹੜਾ ਜਾਂਦਾ ਆ ਆਪਣਾ ਇੱਥੇ। ਤੇ ਮੇਰੇ ਖਿਆਲ ਜੇ ਤੁਸੀਂ W2 ਤੇ ਜਾਂਦੇ ਆ ਤਾਂ ਉਹ ਆਲਮੋਸਟ 9% ਦੇਣਾ ਪੈਂਦਾ, 9% ਤੁਹਾਡੇ ਇੰਪਲੋਇਰ ਨੂੰ ਦੇਣਾ ਪੈਂਦਾ। ਸੋ ਉਹਦੇ ਵਿੱਚ ਤੁਸੀਂ ਇਹਦੇ ਵਿੱਚ ਮਨੀ W2 ਲੈਣ ਦੇ ਲਈ ਮਨੀ ਐਕਚੁਅਲ ਦੇ ਵਿੱਚ ਸੇਵ ਹੁੰਦੀ ਆ, ਕਿਉਂਕਿ ਕੱਲੀ ਸੇਵ ਨਹੀਂ ਹੁੰਦੀ, ਨਾਲ ਹੋਰ ਕਿੰਨਾ ਕੁਝ ਮਿਲਦਾ। ਪਰ ਆਪਣੇ ਰਮਨ ਤੇ ਸਨੀ ਭਾਜੀ ਆਪਣੇ ਬੰਦੇ ਸੋਚਦੇ ਨਹੀਂ ਤੁਸੀਂ ਰਿਟਾਇਰ ਵੀ ਹੋਣਾ, ਜੇ ਤੁਹਾਡੇ ਕੁਆਟਰ ਹੀ ਨਾ ਬਣੇ ਤਾਂ ਤੁਹਾਨੂੰ ਸ਼ੋਅ ਸਿਕਿਉਰਿਟੀ ਕਿੱਥੋਂ ਮਿਲੂਗੀ? ਜਿੰਨੇ ਵੀ 1099 ਤੇ ਆ ਨਾ, ਕਿਸੇ ਦਾ ਕੁਆਟਰ ਨਹੀਂ ਬਣਦਾ ਹੈਗਾ, ਤੇ ਤੁਹਾਨੂੰ ਸ਼ੋਅ ਸਿਕਿਉਰਿਟੀ ਲੈਣ ਲਈ 40 ਕੁਆਟਰ ਬਣਨੇ ਇੱਥੇ ਜ਼ਰੂਰੀ ਆ 10 ਸਾਲ। ਸੋ ਜਦੋਂ ਤੁਸੀਂ ਰਿਟਾਇਰ ਹੋਣਾ ਨਾ, ਜਦੋਂ ਦੇਖਣਾ ਵੀ ਕੁਝ ਨਹੀਂ ਆਣਾ ਹੈਗਾ, ਉਦੋਂ ਪਤਾ ਲੱਗਣਾ। ਮੈਂ ਬਾਈ ਜੀ ਕਰਨੀ ਆ, ਮੇਰਾ ਚਾਚਾ ਨਾ ਇੱਥੇ ਨਿਊ ਜਰਸੀ ਕੰਮ ਕਰਦੇ ਸੀਗੇ, ਉਹਨਾਂ ਲੋਕਲ ਕੰਮ ਹੁੰਦਾ ਸੀਗਾ ਜੀ। ਉਹਨਾਂ ਨੇ ਕੰਟੇਨਰ ਦੇ ਉੱਤੇ ਤਰਪਾਲ ਪਾਉਣ ਲੱਗੇ, ਉਹਨਾਂ ਦਾ ਪੈਰ ਸਲਿਪ ਹੋ ਗਿਆ ਤੇ ਉਹਨਾਂ ਦੀ ਅੱਡੀ ਕਰੈਕ ਹੋ ਗਈ। 4 ਸਾਲ ਬਾਈ ਜੀ ਘਰੇ ਬੈਠੇ ਰਹੇ। ਗੋਰਿਆਂ ਦੀ ਕੰਪਨੀ 'ਚ ਕੰਮ ਕਰਦੇ ਸੀ, ਵਰਕਰ ਕਾਂਪ ਨੇ ਮੈਨੂੰ ਲੱਗਦਾ $3-4 ਹਜ਼ਾਰ ਪਰ ਮਹੀਨੇ ਉਹਨਾਂ ਨੂੰ ਦਿੰਦੀ ਰਹੀ ਆ। ਜੀ 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 ਹਾਂ ਦਿੰਦੇ ਅਨਇੰਪਲੋਇਮੈਂਟ ਜਿਹੜੀ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਇਸ ਦੇ ਕਰਕੇ ਵਰਕਰਸ ਕੋ ਕੰਮ ਹੁੰਦੇ ਆ, ਉਹ ਦਿੰਦੇ ਆ ਨਾ, ਜੇ ਤੁਹਾਡੇ ਸੱਟ ਲੱਗ ਜਾਏ ਕੰਮ ਤੇ 1099 ਤੁਹਾਡੀ ਵਰਕਰਸ ਕਾਮ ਹੈ ਨਹੀਂ, ਤੁਹਾਨੂੰ ਕੁਝ ਨਹੀਂ ਮਿਲਣਾ ਹੈਗਾ, ਨਾ ਕੋਈ ਹੈਲਥ ਬੈਨੀਫਿਟ ਨਾ ਕੁਝ ਵੀ ਨਹੀਂ। ਬਿਲਕੁਲ। ਸੋ ਇਹ ਬਹੁਤ ਜ਼ਰੂਰੀ ਅਹਿਮ ਚੀਜ਼ਾਂ ਆ, ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਫਰਕ ਆ ਉਹ ਖੁਦ ਵੀ ਜਿਹੜਾ ਸਮਝਣ ਦੀ ਨਾਲ ਦੇ ਨਾਲ ਜਿਹੜੀ ਜ਼ਰੂਰਤ ਹੈ। ਥੈਂਕ ਯੂ ਸਨੀ ਜੀ ਕਾਲ ਕਰਨ ਦੇ ਲਈ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸ਼ਹਿਰੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਮੇਰਾ ਥੋੜਾ ਡਿਫਰੈਂਟ ਕੁਐਸਚਨ ਹੈ, ਸੌਰੀ ਕਿ ਮੈਂ ਥੋੜਾ ਆਊਟ ਆਫ ਟਰੈਕ ਜਾਵਾਂਗਾ। ਮੈਂ ਪਰਸਨਲੀ ਫੀਲ ਕੀਤਾ ਹੈ। ਓਕੇ, ਮੈਂ ਪਹਿਲਾਂ ਡਿਸਪੈਚ ਕਰਦਾ ਰਿਹਾ ਹਾਂ, ਫਿਰ ਹੁਣ ਮੈਂ ਟਰੱਕਿੰਗ 'ਚ ਆਇਆ ਤੇ ਮੈਂ ਹੁਣ ਵੇਖਣ ਡਿਆ ਕਿ ਪਹਿਲਾਂ ਮੈਂ ਇੰਡੀਅਨਸ ਦਾ ਕੰਮ ਕਰਦਾ, ਜਿਹੜੀ ਟਰੱਕਿੰਗ ਇੰਡਸਟਰੀ ਹੈ। ਪਹਿਲਾਂ ਇਹਨਾਂ ਸਾਰੇ ਡਿਸਪੈਚਰ ਇੰਡੀਆ ਤੋਂ ਨੇ, ਠੀਕ ਹੈ, ਜਿਨ੍ਹਾਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ, ਨਾ ਅਮਰੀਕਨ ਇੰਗਲਿਸ਼ ਹੁੰਦੀ ਹੈ, ਜਿੱਦਾਂ ਕਿ ਫ੍ਰੀਵੇ, ਹਾਈਵੇ। ਤੇ ਜਦੋਂ ਮੈਨੂੰ ਲੋੜ ਪੈਂਦੀ ਸੀ ਜਿੱਦਾਂ ਕਿ ਕੌਮ ਚੈੱਕ ਦੀ ਵਗੈਰਾ ਦੀ, ਉਦੋਂ ਡਿਸਪੈਚਰ ਵੀ ਸੌਂ ਜਾਂਦਾ ਸੀ, ਮਾਲਿਕ ਵੀ ਸੌ ਜਾਂਦਾ ਸੀ, ਮੈਂ ਵਿੱਚ ਲਟਕ ਜਾਂਦਾ ਹਾਂ ਰਾਤੀ, ਠੀਕ ਹੈ। ਤੇ ਹੁਣ ਵੇਖਣ ਡਿਆ ਕਿ ਮੈਂ ਕਈ ਫਰੈਂਡ ਮੇਰੇ ਜੋ ਡਿਸਪੈਚ ਕਰਦੇ ਨੇ ਉਹ ਵੀ ਆਉਂਦੇ ਨੇ, ਜ਼ਿਆਦਾਤਰ ਕੰਪਨੀਆਂ ਦੇ ਹੁਣ ਜਿੰਨੇ ਵੀ ਬ੍ਰੋਕਰਸ ਨੇ ਉਹ ਇੰਡੀਆ ਨੇ, ਠੀਕ ਹੈ। ਨਾ ਉਹ ਚੰਗੀ ਤਰ੍ਹਾਂ ਇੰਗਲਿਸ਼ ਬੋਲਦੇ ਨੇ, ਨਾ ਉਹਨਾਂ ਨੂੰ ਮਾਰਕੀਟ ਦਾ ਸੈਂਸ ਹੈ, ਨਾ ਕੁਛ ਹੈ। ਤੇ ਅਸੀਂ ਆ ਇੰਡਸਟਰੀ ਵਿੱਚ ਹੈਗੇ ਆ, ਸਾਰੀ ਚੀਜ਼ਾਂ ਆਊਟਸੋਰਸ ਕਰਕੇ ਆਈ ਥਿੰਕ ਵੀ ਗਾਇਸ ਆਰ ਰੂਨਿੰਗ ਆਰ ਓਨ ਇੰਡਸਟਰੀ। ਬਿਲਕੁਲ ਮੈਂ ਹੁਣ ਫੀਲ ਕੀਤੀ ਹੈ। ਥੈਂਕ ਯੂ ਸ਼ੈਰੀ, ਥੈਂਕ ਯੂ, ਬੜੀ ਮਿਹਰਬਾਨੀ। ਇਹ ਦੇਖੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਹਰਜੋਤ ਸਿੰਘ ਜੀ ਜਿੱਥੇ ਤੁਸੀਂ ਵੀ ਰਮਨ ਜੀ ਗਏ ਸੀ, ਜਿਹੜਾ ਸ਼ੋਅ ਹੋਇਆ ਸੀ, ਟਰੱਕ ਸ਼ੋਅ ਹੋਇਆ ਸੀ, ਉੱਥੇ ਵੀ ਇਹ ਡਿਮਾਂਡ ਉੱਠੀ ਵੀ ਜਿਨ੍ਹਾਂ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਨਾਂ ਨੂੰ ਲਾਇਸੈਂਸ ਨਾ ਦਿਓ। ਆਵਰਸ ਆਫ ਸਰਵਿਸ ਦੀ ਜਿਹੜੀ ਉੱਥੇ ਚੱਲ ਰਹੀ ਹੈ ਨਾ ਇਸ ਵੇਲੇ, ਜਿਹੜੀ ਕਮੈਂਟ ਪੀਰੀਅਡ ਚੱਲ ਰਿਹਾ, ਉਹਦੇ ਵਿੱਚ ਕਈ ਲੋਕਾਂ ਨੇ ਉੱਥੇ ਖੜੇ ਹੋ ਕੇ ਬਿਆਨ ਦਿੱਤਾ ਸੀ ਵੀ ਤੁਸੀਂ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹਨੂੰ ਲਾਇਸੈਂਸ ਕਿੱਦਾਂ ਦੇ ਰਹੇ ਆ, ਮਤਲਬ ਕਿਹੜੇ ਬੇਸਿਸ ਦੇ ਉੱਤੇ ਉਹਨਾਂ ਨੂੰ ਲਾਇਸੈਂਸ ਇਸ਼ੂ ਹੋ ਰਿਹਾ। ਸੋ ਇਹ ਚੀਜ਼ ਜਿਹੜੀ ਆ ਡੈਫੀਨੇਟਲੀ ਕਾਫੀ ਜ਼ੋਰ ਫੜ ਰਹੀ ਆ ਕਿ ਜਿਹੜੇ ਇੰਗਲਿਸ਼ ਨਹੀਂ ਜਾਣਦੇ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਣਾ ਚਾਹੀਦਾ। ਯਾਰ ਤੁਸੀਂ ਉੱਦਾਂ ਚਲੋ ਠੀਕ ਆ, ਹੁਣ ਹਰ ਇੱਕ ਸੈਨੇਟਰ, ਹਰ ਇੱਕ ਜਿੰਨੇ ਵੀ ਆ ਉਹ ਸਾਰਿਆਂ ਨੇ ਜਿਹੜੀ ਉਹ ਸੈਕਿੰਡ ਲੈਂਗੁਏਜ ਦੇ ਵਿੱਚ ਸਪੈਨਿਸ਼ ਵਾਲੇ ਆਪਣੇ ਬੰਦੇ ਰੱਖੇ ਆ, ਮਲਟੀ ਜਿਹੜੀ ਲਿੰਗੁਅਲ ਜਿਹੜਾ ਬਾਈਲਿੰਗੁਅਲ ਜਿਹੜੇ ਉਹ ਹੋਣਾ ਚਾਹੀਦਾ, ਚੰਗੀ ਗੱਲ ਆ। ਪਰ ਆਪਾਂ ਨੂੰ ਗੁਜ਼ਾਰੇ ਕਿ ਜੋਗੀ, ਕਿਉਂਕਿ ਹਰ ਇੱਕ ਜਗ੍ਹਾ ਦੇ ਉੱਤੇ ਆਪਾਂ ਜੇ ਸੋਚੀਏ ਵੀ ਹਰ ਇੱਕ ਨੂੰ ਜਿਹੜੀ ਦੂਜੀ ਭਾਸ਼ਾ ਵੀ ਆਉਂਦੀ ਹੋਊਗੀ, ਇਹ ਵੀ ਜਿਹੜਾ ਨਹੀਂ ਹੋਊਗਾ, ਏਰੀਏ ਦੇ ਉੱਤੇ ਜਾ ਕੇ ਡਿਪੈਂਡ ਆ। ਸੋ ਇੱਕ ਜਿਹੜੀ ਓਫੀਸ਼ੀਅਲ ਜਿਸ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ ਉਹ ਵੀ ਤੁਹਾਨੂੰ ਐਟਲੀਸਟ
ਗੁਜ਼ਾਰੇ ਜੋਗੀ ਤਾਂ ਤੁਹਾਨੂੰ ਜਿਹੜੀ ਹੈ ਜ਼ਰੂਰ ਆਉਣੀ ਚਾਹੀਦੀ ਆ। ਹਰਜੋਤ ਸਿੰਘ ਜੀ ਨੇ ਕਿੰਨੀ ਵਾਰੀ ਦੱਸਿਆ ਆ, ਹਰ ਇੱਕ ਸਕੂਲ ਕਾਊਂਟੀ, ਹਰ ਇੱਕ ਜਿਹੜੇ ਸਿਟੀ ਦੇ ਵਿੱਚ ਕਾਊਂਟੀ ਦੇ ਵਿੱਚ ਅਡਲਟ ਸਕੂਲ ਹੁੰਦੇ ਆ, ਫ੍ਰੀ ਹੈਗੇ ਉੱਥੇ, ਸਾਰਾ ਕੁਝ ਫ੍ਰੀ, ਕਲਾਸਾਂ, ਈਵਨਿੰਗ ਕਲਾਸਾਂ। ਜੇ 4 ਪੈਸੇ ਵੀ ਲੱਗਦੇ ਹੁਣ ਕੀ ਹੋਇਆ, ਤੁਹਾਡੀ ਜਿਹੜੀ ਪੇਸ਼ੇ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਆ। ਅੱਜ ਕੱਲ੍ਹ ਵੀ ਜਿੰਨੇ ਵੀ ਅਡਲਟ ਸਕੂਲ ਆ, ਕੋਈ ਵੀ $15 ਤੋਂ ਵੱਧ ਨਹੀਂ ਲੈਂਦਾ ਹੈਗਾ ਹਨਾ ਪਰ ਕਲਾਸ। ਸੋ ਜ਼ਰੂਰ ਥੋੜਾ ਜਿਹਾ ਟਾਈਮ ਕੱਢਣਾ ਚਾਹੀਦਾ, ਕਿਉਂਕਿ ਸਾਰੀ ਉਮਰ ਹੀ ਆਪਾਂ ਪੈਸੇ ਬਣਾਣੇ ਆ ਨਾ, ਬਿਲਕੁਲ ਸਾਰੀ ਉਮਰ। ਸੋ ਜੇ ਤੁਹਾਨੂੰ ਉਹ ਥੋੜਾ ਜਿਹਾ ਠੀਕ ਹੋਊਗਾ ਲੌਂਗ ਰਨ ਦੇ ਵਿੱਚ, ਤੁਹਾਨੂੰ ਬੈਟਰ ਹੋਊਗਾ। ਮੰਨ ਲਓ ਕੱਲ ਨੂੰ ਕਿਸੇ ਦੇ ਨਾਲ ਕੋਈ ਗੱਲਬਾਤ ਕਰਨੀ ਹੈ, ਫਿਰ ਤੀਜੇ ਬੰਦੇ ਵੱਲ ਮੂੰਹ ਕਰਕੇ ਦੇਖਦੇ ਰਹੋਗੇ, ਯਾਰ ਮੇਰੇ ਵਾਸਤੇ ਗੱਲ ਕਰ ਜਾ ਕੇ। ਔਰ ਬਹੁਤੀ ਵਾਰੀ ਕੀ ਹੁੰਦਾ ਵੀ ਸਾਡੇ ਰੇਡੀਓ ਤੇ ਵੀ ਕਾਲਾਂ ਆਉਂਦੀਆਂ, ਉਹ ਯਾਰ ਜਿਹੜਾ ਗੋਰਾ ਸੀਗਾ CHP ਵਾਲਾ ਸਾਡੇ ਨਾਲ ਧੱਕਾ ਕਰ ਗਿਆ, ਮੈਨੂੰ ਟਿਕਟ ਦੇ ਗਿਆ। ਉਹ ਕਈ ਵਾਰੀ ਕੀ ਆ, ਤੁਹਾਨੂੰ ਐਕਸਪਲੇਨ ਹੀ ਨਹੀਂ ਕਰਨਾ ਮਿਸਅੰਡਰਸਟੈਂਡਿੰਗ ਹੋ ਜਾਂਦੀ ਤੇ ਉਹ ਅਗਲਾ ਫਿਰ ਟਿਕਟ ਤੇ ਜਾਂਦਾ। ਸੋ ਥੋੜਾ ਜਿਹਾ ਟਾਈਮ ਜ਼ਰੂਰ ਕੱਢੋ, ਜਿੰਨਾ ਵੀ ਕੱਢ ਸਕਦੇ ਆ, ਵੀ ਤਾਂ ਜੋ ਤੁਸੀਂ ਇਸ ਪਾਸੇ ਵੱਲ ਨੂੰ ਵੀ ਜਿਹੜਾ ਆਪਣੇ ਆਪ ਨੂੰ ਵੈਲ ਵਰਸਡ ਕਰੋ, ਹਰ ਇੱਕ ਪਾਸੇ ਜਿਹੜਾ ਆ ਉਸ ਦੇ ਵਿੱਚ ਚੰਗਾ ਬਣਾਉਣ ਦੀ ਜਿਹੜੀ ਤੁਸੀਂ ਕੋਸ਼ਿਸ਼ ਕਰੋ। ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ। ਮੇਰਾ ਕੁਐਸਚਨ ਹੈਗਾ ਭਾਈ ਵੀ ਜਿੱਦਾਂ ਪਿੱਛੇ ਜੇ ਸੁਣਨ ਦੇ ਵਿੱਚ ਆਇਆ ਸੀਗਾ ਵੀ ਜਿਹੜੇ ਬੰਦੇ ਵਰਕ ਪਰਮਿਟ ਤੇ ਹੈਗੇ ਆ, ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਹੈਗੇ ਆ, ਵੀ ਕਹਿੰਦੇ ਵੀ ਹੁਣ ਉਹਨਾਂ ਨੂੰ ਐਜ਼ ਜਿੱਦਾਂ ਓਨਰ ਆਪਰੇਟਰ ਬਣਨ ਦੇ ਵਿੱਚ ਵੀ, ਕੰਪਨੀਆਂ ਖੋਲ੍ਹਣ ਦੇ ਵਿੱਚ, ਟਰੱਕ ਲੈਣ ਦੇ ਵਿੱਚ ਵੀ ਉਹਨਾਂ ਨੇ ਹੁਣ ਰੋਕ ਕਰਨੀ ਆ। ਇਹ ਇੱਦਾਂ ਦਾ ਕੋਈ ਲਾਅ ਆ ਰਿਹਾ ਆ? ਇਹਦੇ ਬਾਰੇ ਜਸਬੀਰ ਜੀ ਤੁਹਾਨੂੰ ਜੇ ਕਲੀਅਰ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਦੁਆਰਾ ਇੱਕ ਨੁਕਤਾ ਜਿਹੜਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹੜੇ ਅਸਾਈਲਮ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਆ, ਉਹਨਾਂ ਨੂੰ ਅਸੀਂ ਵਰਕ ਪਰਮਿਟ ਹੀ ਨਹੀਂ ਦੇਣੇ ਜਿੰਨੀ ਦੇਰ ਤੱਕ ਉਹਨਾਂ ਦੇ ਕੇਸ ਦਾ ਜਿਹੜਾ ਨਿਪਟਾਰਾ ਆ ਉਹ ਨਹੀਂ ਹੋ ਜਾਂਦਾ। ਇਹ ਕੁਝ ਵੀਕ ਪਹਿਲਾਂ ਇਦਾਂ ਦੀ ਜਿਹੜੀ ਖਬਰ ਟਰੰਪ ਪ੍ਰਸ਼ਾਸਨ ਦੇ ਵੱਲੋਂ ਆਈ ਸੀ। ਫਿਰ ਤਾਂ ਕੰਪਨੀ ਤਾਂ ਛੱਡੋ, ਤੁਸੀਂ ਕਿਸੇ ਲਈ ਕੰਮ ਵੀ ਨਹੀਂ ਕਰ ਸਕਦੇ। ਇਹ ਚੀਜ਼ ਜਿਹੜੀ ਹੈ, ਇਸ ਪਾਸੇ ਵੱਲ ਨੂੰ ਉਹਨਾਂ ਦਾ ਧਿਆਨ ਜਿਹੜਾ ਇਸ ਟਾਈਮ ਟਰੰਪ ਪ੍ਰਸ਼ਾਸਨ ਦਾ ਹੋਇਆ ਵੀ ਜਿਹੜੇ ਇਸ ਟਾਈਮ ਜਿਹੜੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸਾਈਲਮ ਦਾ ਕੇਸ ਉਹ ਅਪਲਾਈ ਕਰਦੇ ਆ, ਜਿੰਨਾ ਕਿਉਂਕਿ ਹੁਣ ਜਿੰਨੀ ਦੇਰ ਤੱਕ ਕੇਸ ਦਾ ਨਿਪਟਾਰਾ ਨਹੀਂ ਹੁੰਦਾ, ਤੁਹਾਨੂੰ ਸਾਰਿਆਂ ਨੂੰ ਜਿਹੜਾ ਵਰਕ ਪਰਮਿਟ ਮਿਲ ਜਾਂਦਾ, 5 ਮਹੀਨੇ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਉਹ ਚੀਜ਼ ਨੂੰ ਰੋਕਣ ਬਾਰੇ ਸੋਚ ਰਹੇ ਆ ਜੀ। ਨਹੀਂ, ਮੈਂ ਤਾਂ ਇੱਕ ਗੱਲ ਰਾਜ ਇੱਥੇ ਕਰਨੀ ਚਾਹੁੰਦਾ ਹਾਂ ਬਈ, ਕਿਹੜੀ ਸਿਆਣਪ ਆਉਣ ਵਾਲੇ ਬੰਦੇ ਨੂੰ ਜਿਹੜਾ ਵਰਕ ਪਰਮਿਟ ਵਾਲਾ ਆ ਉਹਨੂੰ ਕਹਿੰਦੀ ਆ ਵੀ ਉਹ ਓਨਰ ਆਪਰੇਟਰ ਬਣ ਜਾਵੇ ਜੀ। ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਸਹੀ ਮਾਇਨੇ ਦੇ ਵਿੱਚ ਦੇਖੋ ਨਾ, ਤੇ ਡਰਾਈਵਰ ਜਿਹੜਾ ਆ ਨਾ ਉਹ ਓਨਰ ਆਪਰੇਟਰ ਤੋਂ ਜ਼ਿਆਦਾ ਪੈਸੇ ਬਣਾ ਰਿਹਾ ਜੀ। ਸਿਰਫ ਤੇ ਸਿਰਫ ਮੈਂ ਇੱਕ ਸਿਆਣਪ ਦੀ ਗੱਲ ਇਹ ਕਹਿਣਾ ਲੋਕਾਂ ਨੂੰ, ਪਹਿਲਾਂ ਇਹ ਸਮਝੋ ਜ਼ਰੂਰੀ ਨਹੀਂਗਾ ਕਿ ਓਨਰ ਆਪਰੇਟਰ ਬਣ ਕੇ ਤੁਸੀਂ ਵੱਧ ਪੈਸੇ ਬਣਾ ਸਕਦੇ ਜੀ। ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਨੰਬਰ ਨੂੰ ਪੁੱਟ ਟੂਗੇਦਰ ਕਰਕੇ ਕੰਮ ਦੇਖੋ ਪਹਿਲਾਂ ਜੀ। ਇਹ ਨਾ ਸੋਚੋ ਵੀ ਫਲਾਨਾ ਓਨਰ ਆਪਰੇਟਰ ਬਣ ਗਿਆ ਤੇ ਫਲਾਨਾ ਓਨਰ ਆਪਰੇਟਰ ਬਣ ਗਿਆ ਤੇ ਮੈਂ ਵੀ ਬਣ ਜਾਵਾਂ। ਤੇ ਓਨਰ ਆਪਰੇਟਰ ਬਣਨਾ ਜਿਹੜਾ ਨਾ, ਉਹ ਇੱਕ ਮਜ਼ਾਕ ਬਣਾ ਲਿਆ ਆਪਾਂ। ਇਹ ਬਿਲਕੁਲ ਐਡੀ ਵੱਡੀ ਜਿਹੜੀ ਆ, ਕਈ ਗਲਤੀਆਂ ਕਰ ਜਾਂਦੇ ਆ। ਓਨਰ ਆਪਰੇਟਰ ਚ ਘੱਟੋ ਘੱਟ ਓਨਰ ਆਪਰੇਟਰ ਨੂੰ ਘੱਟੋ ਘੱਟ ਸੜਕ ਦਾ 2 ਸਾਲ ਤੋਂ 3 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਆ ਜੀ। ਉਹਨੂੰ ਮਾਰਕੀਟ ਦਾ ਪਤਾ ਹੋਣਾ ਚਾਹੀਦਾ, ਉਹਨੂੰ ਹਰ ਚੀਜ਼ ਬਾਰੇ ਪਤਾ ਹੋਣਾ ਚਾਹੀਦਾ। ਇਹ ਨਹੀਂ ਵੀ ਗੁਆਂਢੀ ਨੇ ਲੈ ਲਿਆ ਤੇ ਮੈਂ ਵੀ ਲੈ ਲਵਾਂ, ਠੀਕ ਹੈ ਨਾ। ਇਹਨਾਂ ਚੱਕਰਾਂ ਨੇ ਸਾਡਾ ਜਿਹੜਾ ਬੇੜਾਗਰਕ ਕੀਤਾ, ਇਹਨਾਂ ਚੱਕਰਾਂ ਨੇ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਕੀਤੀ ਆ, ਕਿਉਂਕਿ ਅਸੀਂ ਇੱਕ ਦੂਜੇ ਨੂੰ ਦੇਖ ਕੇ ਕੰਮ ਸ਼ੁਰੂ ਕਰਦੇ ਆ, ਨਾ ਕਿ ਆਪਣੀ ਕਾਬਲੀਅਤ ਦੇ ਉੱਤੇ ਜੀ। ਬਿਲਕੁਲ। ਇੱਕ ਛੋਟੀ ਜੀ ਜਿਹੜੀ ਆਪਾਂ ਇੱਕ ਬ੍ਰੇਕ ਲੈ ਕੇ ਜਿਹੜਾ ਵਾਪਸ ਆਉਂਦੇ, ਜਿਹੜੇ ਸਰੋਤੇ ਹੋਲਡ ਤੇ ਇਦਾਂ ਹੀ ਬਣੇ ਰਹੋ, ਤੁਹਾਡੇ ਜਿਹੜੇ ਆ ਉਹ ਆਪਾਂ ਗੱਲਬਾਤ ਇਦਾਂ ਹੀ ਜਿਹੜੀ ਉਹ ਜਾਰੀ ਰੱਖਾਂਗੇ। ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਕਲਚਰਲ ਸੈਂਟਰ USA ਅਤੇ ਪੰਜਾਬੀ ਰੇਡੀਓ USA ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ 14 ਸਤੰਬਰ ਦਿਨ ਸ਼ਨੀਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਦੇ ਮੁੱਖ ਹਾਲ ਦੇ ਵਿੱਚ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀਆਂ ਕਵਿਤਾਵਾਂ, ਰਚਨਾਵਾਂ, ਗੀਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ
ਵਜ਼ੀਫੇ ਨਾਲ ਸੰਬੰਧਿਤ ਹੋਣਗੀਆਂ। ਇਸ ਕਵੀ ਦਰਬਾਰ ਵਿੱਚ 6 ਸਾਲ ਤੋਂ 20 ਸਾਲ ਤੱਕ ਦੀ ਉਮਰ ਦੇ ਬੱਚੇ ਭਾਗ ਲੈ ਸਕਦੇ ਹਨ। ਕਵੀ ਦਰਬਾਰ ਦੇ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕਵੀ ਦਰਬਾਰ ਲਈ ਆਪਣੇ ਬੱਚਿਆਂ ਦਾ ਨਾਮ ਰਜਿਸਟਰ ਕਰਨ ਲਈ ਅਖੀਰਲੀ ਤਰੀਕ 12 ਸਤੰਬਰ ਦਿਨ ਵੀਰਵਾਰ ਹੈ। ਬਾਲ ਕਵੀ ਦਰਬਾਰ ਵਿੱਚ ਭਾਗ ਲੈਣ ਲਈ ਬੱਚੇ ਜਾਂ ਮਾਪੇ ਕਾਲ ਕਰ ਸਕਦੇ ਹਨ 4087227698 ਜਾਂ 5594039290। ਉਹ ਕਿੱਦਾਂ ਵੀ ਜਵਾਨਾ ਚਲਾਈ ਜਾਣਾ ਫਿਰ 18 ਟਾਇਰਾ। ਬਸ ਬਾਬੇ ਦੀ ਫੁੱਲ ਕਿਰਪਾ ਆ, ਆਪਾਂ 2 ਟਰੱਕ ਪਾ ਲਏ ਆ ਤੇ ਤੀਜੇ ਦੀ ਤਿਆਰੀ ਆ। ਉਹ ਤੀਜਾ ਟਰੱਕ ਹੁਣ ਤੂੰ ਅਕਤੂਬਰ ਚ ਪਾਈ ਫਿਰ। ਕਿਉਂ ਅਕਤੂਬਰ ਚ ਭਲਾ ਕੀ ਆ? ਉਹ ਭਾਈ ਅਕਤੂਬਰ ਚ ਹੈ ਅਮਰੀਕਨ ਟਰੱਕਿੰਗ ਸ਼ੋ, ਉੱਥੇ ਜਾ ਕੇ ਪੂਰਾ ਠੋਕ ਵਜਾ ਕੇ ਟਰੱਕ ਖਰੀਦੀ। ਨਾਲੇ ਉੱਥੇ FMCSA ਤੇ ਨੈਪਟਾ ਵਾਲੇ ਵੀ ਹੋਣਗੇ, ਉਹਨਾਂ ਕੋਲੋਂ ਇੰਡਸਟਰੀ ਦੀ ਸਹੀ ਜਾਣਕਾਰੀ ਲਈ। ਵੈਸਟਰਨ ਟਰੱਕ ਸੈਂਟਰ ਤੇ ਐਪੈਕਸ ਕੈਪੀਟਲ ਪੇਸ਼ ਕਰਦੇ ਹਨ ਅਮਰੀਕਨ ਟਰੱਕਿੰਗ ਸ਼ੋ 5 ਤੇ 6 ਅਕਤੂਬਰ ਨੂੰ ਕੈਲ ਐਕਸਪੋ ਸੈਕਰਾਮੈਂਟੋ ਕੈਲੀਫੋਰਨੀਆ ਵਿਖੇ। ਟਰੱਕ, ਟ੍ਰੇਲਰਸ, ਟਾਇਰਸ ਤੇ ਹੋਰ ਵੀ ਬਹੁਤ ਕੁਝ ਲਓ ਸਪੈਸ਼ਲ ਪ੍ਰਾਈਜ਼ਸ ਤੇ। ਆਪਣੇ ਪਰਿਵਾਰ ਨਾਲ ਆਓ ਤੇ ਹਰ ਘੰਟੇ ਇਨਾਮ ਜਿੱਤੋ। ਸ਼ੋ ਐਂਡ ਸ਼ਾਈਨ ਤੇ ਹੋਣਗੇ ਲਿਸ਼ ਕਰਦੇ ਟਰੱਕ। ਫ੍ਰੀ ਐਕਸਪ੍ਰੈਸ ਐਂਟਰੀ ਲਈ ਆਨਲਾਈਨ ਰਜਿਸਟਰ ਕਰੋ americantruckingshow.com ਤੇ। ਹੋਰ ਜਾਣਕਾਰੀ ਜਾਂ ਬੂਥ ਬੁੱਕ ਕਰਵਾਉਣ ਲਈ ਕਾਲ ਰਮਨ ਢਿੱਲੋਂ 8778062525। Show supported by North American Punjabi Trucking Association and Punjabi Trucking Magazine. ਕਬਜ਼, ਕੌਂਸਟੀਪੇਸ਼ਨ, ਪੇਟ ਸਾਫ਼ ਨਾ ਹੋਣਾ, ਚਿਹਰੇ ਤੇ ਸਾਫ਼ ਦਿਸਦਾ ਹੈ। ਸੈਨਫਲਾ ਅਮਰੀਕਾ ਵਿੱਚ ਤਿਆਰ ਕੀਤਾ ਨੁਕਸਾਨ ਰਹਿਤ ਕਬਜ਼ ਲਈ ਆਯੁਰਵੈਦਿਕ ਹਰਬਲ ਫਾਰਮੂਲਾ। ਸੈਨਫਲਾ ਦੇ 2 ਵੈਜੀਟੇਰੀਅਨ ਕੈਪਸੂਲ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਤੇ ਸਵੇਰੇ ਉੱਠਣ ਸਾਰ ਪੇਟ ਸਾਫ਼। ਸਿਰਫ $15 ਵਿੱਚ ਫ੍ਰੀ ਡਿਲੀਵਰੀ ਅਤੇ 1 ਮਹੀਨੇ ਦੀ ਖੁਰਾਕ। ਕਾਲ 1-800-570-8849 1-800-570-8849 ਜਾਂ ਵੈਬਸਾਈਟ ਵਿਜ਼ਿਟ ਕਰੋ www.sandhuherbals.com। ਨੰਬਰ 1800-570-8849। ਪੇਟ ਫਿੱਟ ਲਾਈਫ ਹਿੱਟ ਦਾ ਫਾਰਮੂਲਾ ਸੈਨਫਲਾ। ਅੱਜ ਹੀ ਕਾਲ 1-800-570-8849। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ। ਮੈਂ ਬੋਲ ਰਿਹਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ਼੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਰਮਨ ਜੀ ਆਇਆਂ ਨੂੰ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਨਾਲ ਜਿਹੜੇ ਅਗਲੇ ਕੁਝ ਕਾਲਰ ਜੁੜੇ ਆਪਾਂ ਉਹਨਾਂ ਦੀ ਜਿਹੜੀ ਗੱਲਾਂ ਸੁਣਦੇ ਆ। ਸੁਖਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਭਾਈ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੇਰਾ ਕਮੈਂਟ ਇਹ ਸੀ ਕਿ ਜਿਹੜੇ ਸਾਡੇ ਲੋਕ ਹੁਣ ਲਾਇਸੈਂਸ ਬਣਾ ਰਹੇ ਨੇ ਜੀ ਪੈਸੇ ਦੇ ਕੇ ਕਿ ਨਹੀਂ, ਇੱਥੇ ਹੁਣ ਮੈਨੂੰ ਇੱਕ ਖਬਰ ਸੁਣਨ ਮਿਲੀ ਅਜੇ ਕੱਲ ਹੀ ਤੇ ਮੈਂ ਬੜਾ ਅਪਸੈਟ ਹੋ ਗਿਆ ਸੁਣ ਕੇ। ਬੰਦੇ ਨੇ ਲਾਇਸੈਂਸ ਬਣਾਇਆ $7,000 ਦੇ ਕੇ, ਇੱਕ ਦਿਨ ਨਹੀਂ ਉਹਨੇ ਟਰੱਕ ਚਲਾਇਆ ਜੀ। ਤੇ ਜਿਹੜੀ ਕੰਪਨੀ ਲਈ ਉਹਨੇ ਕੰਮ ਕਰਿਆ ਹੈ ਉਹਨੂੰ ਲਗਾਤਾਰ 27 ਘੰਟੇ ਹੋ ਗਏ ਨੇ ਟਰੱਕ ਚਲਾਉਂਦੇ ਨੂੰ। ਮੇਰੇ ਦੋਸਤ ਦਾ ਕਜ਼ਨ ਹੈ ਜੀ। ਆਹ ਚੀਜ਼ ਬਾਰੇ ਤੇ ਉਹਨੂੰ ELD ਵੀ ਨਹੀਂ ਦਿੱਤੀ, ਨਾਲ ਆ ਪੇਪਰ ਬੁੱਕ ਦਿੱਤੀ ਹੈ ਜੀ। ਤੇ ਜੇ ਉਹ ਮੁੰਡੇ ਨਾਲ ਗੱਲ ਕਰੋ, ਉਹ ਮੁੰਡਾ ਕਹਿੰਦਾ ਮੇਰੇ ਸਿਰ ਤੇ ਕਰਜ਼ਾ ਹੈ। ਤੇ ਹੁਣ ਇਸ ਚੀਜ਼ ਬਾਰੇ ਜਿਹੜੇ ਜਿੰਨੇ ਵੀ ਸਾਡੇ ਲੋਕ ਸੁਣ ਰਹੇ ਨੇ, ਤੁਸੀਂ ਆਪਣੀ ਜਾਨ ਵੀ ਜੋਖਮ ਚ ਪਾ ਰਹੇ ਹੋ, ਕਿਸੇ ਦੂਜੇ ਦੇ ਪਰਿਵਾਰ ਦੀ ਵੀ ਜੋਖਮ ਚ ਕਿੰਨੇ ਬੰਦੇ ਮਰ ਸਕਦੇ ਨੇ, ਹੈ ਕਿ ਨਹੀਂ? ਤੇ ਜਿਹੜੀ ਚੀਜ਼ ਦਾ ਕੋਈ ਰੋਕ ਟੋਕ ਕਿਸੇ ਤਰ੍ਹਾਂ, ਜਾਂ ਹੁਣ ਮੈਨੂੰ ਕੰਪਨੀ ਦਾ ਨੰਬਰ ਨਾਂ ਨਹੀਂ ਪਤਾ ਚੱਲ ਰਿਹਾ, ਮੈਨੂੰ ਮੈਂ ਆਪ ਕੰਪਲੇਨ ਕਰ ਦੇਣੀ ਇਸ ਕੰਪਨੀ ਦੀ, ਉਹ ਮੈਨੂੰ ਮੁੰਡਾ ਕੰਪਨੀ ਦਾ ਨਾਂ ਨਹੀਂ ਦੇ ਰਿਹਾ। ਹੁਣ ਮੈਂ ਇਹ ਚਾਹੁੰਦਾ ਕਿ ਜਿੰਨੇ ਵੀ ਸਾਡੇ ਲੋਕ ਇਹ ਕੰਮ ਕਰ ਰਹੇ ਨੇ, ਪੈਸਾ ਤੁਸੀਂ ਪੂਰੀ ਜ਼ਿੰਦਗੀ ਕਮਾਉਣਾ ਜੀ। ਅੱਜ ਤੇ ਹੈ ਨਹੀਂ ਕਿ ਅੱਜ ਹੀ ਮੈਂ ਸਾਰਾ ਮਿਲੀਅਨੇਅਰ ਬਣ ਜਾ ਜੀ। ਤੇ ਜਿਹੜੇ ਸਾਡੇ ਲੋਕਾਂ ਚ ਪ੍ਰੋਬਲਮ ਹੈ ਨਾ, ਇਹ ਸੁਧਾਰਨ ਦੀ ਲੋੜ ਹੈ। ਥੈਂਕ ਯੂ ਸੁਖਜਿੰਦਰ ਜੀ। ਬਿਲਕੁਲ ਜੀ, ਥੈਂਕ ਯੂ, ਬੜੀ ਮਿਹਰਬਾਨੀ। ਇਹ ਵਾਕਿਆ ਹੀ ਜਿਹੜਾ ਮੌਤ ਮੁੱਲ ਲੈਣ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਕਿੰਨੀ ਵਾਰੀ DMV ਵੀ ਜਿਹੜੇ EMPLOYEE ਕਿੰਨੇ ਅਰੈਸਟ ਹੋਏ ਹੈਗੇ ਆ, ਕਿੰਨੇ ਟਰੱਕਿੰਗ ਸਕੂਲ ਜਿਹੜੇ ਆ ਉਹ ਬੰਦ ਹੋਏ ਹੈਗੇ ਆ। ਪਰ ਇਹ ਤਾਂ ਜਿੱਦਾਂ ਬਹੁਤ ਤੁਸੀਂ ਆਪ ਵੀ ਮਰਨਾ ਹੈ ਤੇ ਹੋਰ ਕਿਸੇ ਪਤਾ ਨਹੀਂ ਕਿੰਨੇ ਪਰਿਵਾਰਾਂ ਨੂੰ ਮਾਰਨਾ। ਆਲਰੇਡੀ ਕਿੰਨੀਆਂ ਖਬਰਾਂ ਆਪਾਂ ਜਿਹੜੀਆਂ ਐਕਸੀਡੈਂਟਸ ਦੀਆਂ ਇਦਾਂ ਦੀਆਂ ਜਿਹੜੀਆਂ ਸੁਣ ਚੁੱਕੇ ਹਾਂ, ਜਿਹਦੇ ਵਿੱਚ ਬਾਅਦ ਦੇ ਵਿੱਚ ਡਰਾਈਵਰ ਇਹ ਮੰਨਦਾ ਰਿਹਾ ਵੀ ਨਹੀਂ ਜੀ, ਮੈਨੂੰ ਪੂਰੀ ਚੰਗੀ ਤਰ੍ਹਾਂ ਸਿਖਲਾਈ ਨਹੀਂ ਸੀ, ਮੈਨੂੰ ਧੱਕੇ ਦੇ ਨਾਲ ਜਿਹੜਾ ਇੱਦਾਂ ਤੋੜ ਦਿੱਤਾ ਗਿਆ, ਇਹ ਹੈ ਉਹ ਹੈ। ਫਿਰ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਵੀ ਜਿਹੜੀ ਉਹ ਬਾਅਦ ਦੇ ਵਿੱਚ ਉਹ ਪੂਰੀ ਹੁੰਦੀ ਆ। ਸੋ ਪਹਿਲਾਂ ਹੀ $7,000 ਜੇ ਅਗਲੇ ਨੇ ਦੇਣਾ ਸੀਗਾ ਭਾਈ ਚੱਜ ਦੇ ਥਾਂ ਤੋਂ ਲੈ ਲੈਂਦਾ, ਉਹਦੇ ਤੇ ਤੈਨੂੰ ਸਿਖਲਾਈ ਵੀ ਦੇ ਦੇਣੀ ਸੀ ਸਗੋਂ ਨਾਲੇ,
ਇੰਨੇ ਜੇ ਪੈਸੇ ਲਾਉਣਾ ਹੈ, ਬੰਦੇ ਤਾਂ ਪੈਸੇ ਦੇ ਕੇ ਉੱਥੇ ਬਣਾਉਂਦੇ ਜਿੱਥੇ ਕਹਿੰਦੇ ਵੀ ਘੱਟ ਜਿਹੜੇ ਆ ਜਿਹੜਾ ਖਰਚਾ ਜਿਹੜਾ ਉਹ ਹੋਵੇ, ਮਿੰਟੋ ਮਿੰਟੀ ਜਿਹੜਾ ਉਹ ਬਣ ਜਾਵੇ। ਸੋ ਇਹ ਜੀ ਇਹ ਇਦਾਂ ਦੇ ਹਾਲਾਤ ਜਿਹੜੇ ਇਹ ਗੱਲ ਕੀਤੀ ਹੈ ਮੈਂ ਵੀ ਸੁਣੇ ਆ, ਜਿੱਥੇ ਕਿ ਇਹ ਚੀਜ਼ ਮੈਨੂੰ ਇੱਕ ਬੰਦਾ LA ਦੇ ਵਿੱਚ, ਮੈਂ ਪਹਿਲਾਂ ਵੀ ਕਾਫੀ ਦੇਰ ਪਹਿਲਾਂ ਇੱਕ ਗੱਲ ਇਹ ਦੱਸੀ ਸੀਗੀ ਕਿ 4 ਬੰਦਿਆਂ ਖੜਿਆਂ ਦੇ ਵਿੱਚ ਇੱਕ ਬੰਦਾ ਕਹਿੰਦਾ ਵੀ ਮੈਂ ਸੋਚਦਾ ਮੈਂ ਟਰੱਕ ਸਿੱਖ ਲਵਾਂ, ਤੇ ਉਹ ਸਾਰੇ ਕਹਿੰਦੇ ਵੀ ਸਿੱਖ ਲਾ, ਵੀ ਆਪਾਂ ਵੀ ਫਲਾਣੇ ਥਾਂ ਟਰੱਕ ਸਕੂਲ ਹੈਗਾ, ਫਲਾਣੇ ਥਾਂ ਹੈਗਾ, ਉਹ 4-5 ਉਹਨਾਂ ਨੇ ਦੇਤੀਆਂ ਉਹਨੂੰ ਸੁਜੈਸ਼ਨਾਂ ਵੀ ਇੱਥੇ ਏਦਾਂ ਨਾ, ਤੇ ਉਹ ਕਹਿੰਦਾ ਨਹੀਂ ਯਾਰ ਲਾਇਸੈਂਸ ਤਾਂ ਹੈਗਾ ਮੇਰੇ ਕੋਲ ਜੀ, ਤੇ ਉਹ ਕਹਿੰਦੇ ਲਾਇਸੈਂਸ ਹੈਗਾ ਤੇ ਸਿੱਖ ਲਵਾਂ ਮਤਲਬ ਕੀ ਚੱਕਰ ਤੇਰਾ, ਹਨਾ। ਤੇ ਉਹ ਕਹਿੰਦਾ ਨਹੀਂ ਉਹ ਇੰਨਾ ਪਿਛਲੇ 2 ਸਾਲ ਹੋ ਗਿਆ, ਤੇ ਉਦੋਂ ਕੋਈ ਆਇਆ ਸੀ ਉਹ ਕਹਿੰਦਾ ਸੀ ਵੀ 2000 ਦੇ ਵਿੱਚ ਲਾਇਸੈਂਸ ਲੈ ਲਓ ਤੇ ਕੁਛ ਕਰਨ ਦੀ ਲੋੜ ਨਹੀਂ, ਤੇ ਮਤਲਬ ਲਾਇਸੈਂਸ ਤਾਂ ਲੈ ਕੇ ਰੱਖ ਲਿਆ ਸੀ, 2 ਸਾਲ ਪੁਰਾਣਾ ਹੋ ਗਿਆ, ਤੇ ਹੁਣ ਮੈਂ ਸੋਚਦਾ ਵੀ ਟਰੱਕ ਸਿੱਖ ਲਵਾਂ। ਦੇਖ ਲਓ ਇਦਾਂ ਦੇ ਦੱਸੋ ਫਿਰ ਮੌਤ ਨੂੰ ਮਾਸੀ ਵਾਲੀ ਗੱਲ ਆ। ਆਹ ਹਾਲਾਤ ਜਿਹੜੇ ਆ ਇਹ ਹੋਏ ਪਏ ਆ, ਤੇ ਅਸੀਂ ਕਿਹੜੇ ਮੂੰਹ ਨਾਲ ਅਸੀਂ ਕਹਿੰਦੇ ਆ ਵੀ ਕੱਲ ਨੂੰ ਸਾਡਾ ਨੁਕਸਾਨ ਹੋ ਗਿਆ ਜਾਂ ਸਾਡਾ ਨੁਕਸਾਨ ਹੋਊਗਾ, ਠੀਕ ਹੈ ਨਾ। ਔਰ ਉਸ ਬੰਦੇ ਨੂੰ ਕਿਸੇ ਕੰਪਨੀ ਨੇ ਟਰੱਕ ਵੀ ਦੇਣਾ, ਉਸ ਬੰਦੇ ਨੂੰ ਕਿਸੇ ਕੰਪਨੀ ਨੇ ਜੌਬ ਵੀ ਦੇਣੀ ਆ। ਮਤਲਬ ਮੈਨੂੰ ਤਾਂ ਹੈਰਾਨੀ ਹੁੰਦੀ ਆ ਵੀ ਮਤਲਬ ਜਿੱਦਾਂ ਦੀ ਉਹ ਆਪਾਂ ਇੰਡੀਆ 'ਚ ਕਹਿੰਦੇ ਵੀ ਸਿੱਖ ਜੇ ਬੈਠਾ ਹੋਵੇ ਟ੍ਰੇਨ ਦੇ ਵਿੱਚ ਗੱਡੀ, ਤੇ ਬੰਦੇ ਲੋਕੀ ਮਤਲਬ ਕਿ ਇਹ ਹੌਸਲਾ ਹੋ ਜਾਂਦਾ ਹੈ ਵੀ ਚੱਲ ਬੰਦਾ ਸਰਦਾਰ ਬੈਠਾ, ਤੇ ਅੱਜ ਦੀ ਤਰੀਕ 'ਚ ਸਰਦਾਰ ਟਰੱਕ ਚਲਾਉਂਦਾ ਤੇ ਉਹਦਾ ਡਰ ਲੱਗਣ ਲੱਗ ਪੈਂਦਾ ਵੀ ਇਹਨੂੰ ਆਉਂਦਾ ਵੀ ਆ ਕਿ ਨਹੀਂ। ਜੀ ਇਹ ਨਾਂ ਬਦਨਾਮ ਜਿਹੜੇ ਅਜਿਹੇ ਲੋਕਾਂ ਨੇ ਬਹੁਤ ਜ਼ਿਆਦਾ ਕਰ ਦਿੱਤਾ। ਬੜੇ ਪੇਸ਼ੇਵਰ ਲੋਕ ਜਿਹੜੇ ਇਸ ਦੇ ਵਿੱਚ ਹੈਗੇ ਨੇ, ਬੜੇ ਐਕਸਪੀਰੀਅੰਸ ਨੇ, ਬੜਾ ਸੋਹਣਾ ਕਰਦੇ ਨੇ, ਪਰ ਕੁਛ ਕੁ ਗੰਦੇ ਜਿਹੜੇ ਕਹਿ ਲਓ ਵੀ ਇੱਦਾਂ ਦੀ ਸੋਚ ਵਾਲੇ ਬੰਦਿਆਂ ਨੇ ਸਾਰਿਆਂ ਨੂੰ ਜਿਹੜਾ ਉਹ ਬਦਨਾਮ ਕਰ ਦਿੱਤਾ ਹੈ। ਇਹ ਸਿਚੁਏਸ਼ਨ ਇੱਦਾਂ ਜਿਹੜੀ ਹਟਣੀ ਨਹੀਂ ਜਿੰਨੀ ਦੇਰ ਤੱਕ ਆਪਾਂ ਜਿਹੜਾ ਇਸ ਦੇ ਉੱਤੇ ਜਿਹੜਾ ਕਾਬੂ ਨਹੀਂ ਪਾਉਂਦੇ। ਗੱਲ ਇਹ ਨਾ, ਲੋਕ ਇਹ ਸੋਚਦੇ ਆ ਵੀ ਜਿਹੜਾ ਕਾਨੂੰਨ ਆ ਮੇਰੇ ਵਾਸਤੇ ਨਹੀਂ ਆ, ਬਾਕੀਆਂ ਵਾਸਤੇ ਆ, ਮੇਰੇ ਲਈ ਸਾਰਾ ਕੁਝ ਜਿਹੜਾ ਉਹ ਆਸਾਨ ਹੀ ਜਿਹੜਾ ਆਪਾਂ ਨੂੰ ਮਿਲ ਜਾਵੇ, ਉਦਾਂ ਹੀ ਬਗੈਰ ਕੁਛ ਕਿਤੇ ਘਰੇ ਬੈਠੇ ਜਿਹੜਾ ਮਿਲੀ ਜਾਵੇ, ਇਦਾਂ ਨਹੀਂ ਗੱਲ ਹੈ ਨਾ ਵੀ ਅਸੀਂ ਬਾਕੀ ਸਾਰੀ ਇੰਡਸਟਰੀ ਨੂੰ ਨੁਕਸਾਨ ਕਰ ਰਹੇ ਹਾਂ। ਬਿਲਕੁਲ ਜੀ, ਇਹ ਮੇਰੇ ਖਿਆਲ ਜਿੱਦਾਂ ਹੁਣ ਭਾਈ ਸਾਹਿਬ ਉਹਨਾਂ ਨੇ ਇਹ ਗੱਲ ਜਿਨ੍ਹਾਂ ਨੇ ਕਾਲ ਕੀਤੀ ਹੈ, ਇਹ ਜੇ ਸਾਰੇ ਜਾਣੇ ਇੰਨੀ ਹਿੰਮਤ ਕਰਨ ਨਾ ਵੀ ਜਿਹੜਾ ਮਾੜਾ ਬੰਦਾ ਜਾਂ ਮਾੜੀ ਇਦਾਂ ਦੀ ਕੋਈ ਸ਼ਖਸੀਅਤ ਦਿਖਦੀ ਆ ਜਾਂ ਕੋਈ ਇਦਾਂ ਦਾ ਭੱਦਰ-ਪੁਰਸ਼ ਦਿਖਦਾ, ਉਹਨੂੰ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਲੈਣਾ, ਤੇ ਇਹ ਚੀਜ਼ਾਂ ਜਿਹੜੀਆਂ ਇਹ ਥੋੜ੍ਹੀਆਂ ਜਿਹੀਆਂ ਕਿਸੇ ਨਾ ਕਿਸੇ ਪਾਸੇ ਕੰਟਰੋਲ ਹੋ ਸਕਦੀਆਂ। ਪਰ ਜਦੋਂ ਹੁਣ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਆ, ਹੁਣ ਅਸੀਂ ਦੇਖੀ ਰਿਹਾ ਆ ਹੁੰਦਾ ਵੀ ਮੈਂ ਹੁਣ ਇੱਥੇ ਸੀਗਾ ਆਪਣੇ ਪਾਇਲਟ ਫਲਾਈਂਗ ਜੇ ਤੇ ਸੀਗਾ ਲੋਡ ਆਈ ਤੇ ਉੱਥੇ ਮੈਂ ਦੇਖਿਆ ਆਪਣੇ 2-3 ਸਰਦਾਰ ਜੀ ਸੀਗੇ, ਤੇ ਉਹ ਅੰਦਰ ਆਏ ਬੜੇ ਵਧੀਆ ਤਿਆਰ ਵਿਆਰ ਹੋਏ ਐਨ ਪੂਰੇ ਫਸਟ ਕਲਾਸ ਸੋਹਣੇ ਸੁਨੱਖੇ ਐਨ ਲੱਗਦੇ, ਤੇ ਉਹ ਦੇਖ ਕੇ ਖੁਸ਼ ਹੋਇਆ ਦਿਲ ਵੀ ਚਲੋ ਬੰਦੇ ਬਾਹਰ ਨਿਕਲੇ ਟਰੱਕ ਤੋਂ, ਤੇ ਐਟਲੀਸਟ ਉਹਨਾਂ ਨੂੰ ਦੇਖ ਕੇ ਇੰਨੀ ਗੱਲ ਦਾ ਤਾਂ ਲੱਗਦਾ ਵੀ ਚਲੋ ਉਹਨਾਂ ਨੇ ਵੈਲ ਗਰੂਮਡ ਆ, ਆਪਣਾ ਸੋਹਣੀਆਂ ਪਟਕੇ ਪਗੜੀਆਂ ਬੰਨੀਆਂ ਆ, ਤੇ ਸੋਹਣੇ ਲੱਗਦੇ ਆ, ਮਤਲਬ ਕਿ ਪ੍ਰੋਫੈਸ਼ਨਲ ਲੱਗਦਾ ਬੰਦਾ ਜੀ, ਪ੍ਰੋਫੈਸ਼ਨਲ ਲੱਗਦੇ ਆ, ਹਨਾ। ਤੇ ਉਹ ਇੰਨਾ ਸੋਹਣਾ ਮਨ ਖੁਸ਼ ਹੋਇਆ ਦੇਖ ਕੇ ਵੀ ਦੇ ਲੁੱਕ ਗੁੱਡ, ਠੀਕ ਹੈ ਨਾ। ਜੀ ਆਪਣੇ ਆਪਾਂ ਅਗਲੇ ਕਾਲਰ ਲੈਣੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜਿੱਦਾਂ ਮੈਂ ਕਹਿ ਰਿਹਾ ਵੀ ਇੰਗਲਿਸ਼ ਕੰਪਲਸਰੀ ਆ ਵੀ ਹੋਣੀ ਚਾਹੀਦੀ ਆ ਡਰਾਈਵਰ ਨੂੰ, ਪਰ ਹੁਣ ਤਾਂ ਡਰਾਈਵਿੰਗ ਲਾਇਸੈਂਸ ਪੰਜਾਬੀ ਵਿੱਚ ਲੈਣ ਲੱਗ ਪਏ ਆ। ਨਹੀਂ ਕਮਰਸ਼ੀਅਲ ਨਹੀਂ ਜੀ ਹੋ ਗਿਆ ਜੀ, ਯੂਨੀਵਰਸਿਟੀ ਟਰੱਕ ਦੇ ਪੇਪਰ ਤੁਸੀਂ ਪੰਜਾਬੀ ਚ ਦੇ ਸਕਦੇ ਹੋ। ਇਹ ਰਮਨ ਜੀ ਦੱਸੋ ਫਿਰ ਇਹਦੇ ਬਾਰੇ ਤੁਸੀਂ। ਹਾਂਜੀ ਇੱਥੇ ਮੈਂ ਸਿਰਫ ਜਿਹੜੀ ਆ ਬੁੱਕ ਦੇਖੀ ਆ ਜਿਹੜੀ ਕਿ ਸਿੱਖਣ ਲਈ ਤੁਹਾਡੀ ਲਰਨ ਕਰਨ ਵਾਲੀ ਸਿੱਖਣ ਵਾਲੀ ਬੁੱਕ ਪੰਜਾਬੀ ਚ ਦੇਖੀ ਆ, ਪਰ ਮੈਂ ਟੈਸਟ ਪੰਜਾਬੀ ਚ ਨਹੀਂ ਦੇਖਿਆ ਜੀ। ਹੋ ਗਿਆ ਜੀ, ਲੈ ਰਹੇ ਆ ਜੀ। ਹਾਂਜੀ ਹਾਂਜੀ ਜੀ ਠੀਕ ਹੈ ਜੀ, ਥੈਂਕ ਯੂ। ਜਿੱਦਾਂ ਟਰੱਕ ਡਰਾਈਵਰ ਸਕੂਲਾਂ ਦੇ ਪੇਪਰ ਮਿਲ ਜਾਣ ਦੂਜੇ ਪੜ੍ਹਨ ਨੂੰ ਜੀ, ਬਾਹਰ ਪੰਜਾਬੀ ਵਾਲੇ ਬਾਹਰ ਨਹੀਂ ਮਿਲਦੇ, ਪਰ ਅੰਦਰ ਪੰਜਾਬੀ ਵਿੱਚ ਟੈਸਟ ਦੇ ਸਕਦੇ ਆ, ਉਹਨਾਂ ਨੇ ਕਰ ਦਿੱਤਾ ਆ ਜੀ ਬਿਲਕੁਲ। ਜੇ ਕਿਸੇ ਨੇ ਇਦਾਂ ਐਕਚੁਅਲ ਦੇ ਵਿੱਚ ਜੇ ਟੈਸਟ ਦਿੱਤਾ ਜਾਂ ਜੇ ਕਿਸੇ ਨੇ ਦੇਖਿਆ ਵੀ ਆ, ਜ਼ਰੂਰ ਜਿਹੜਾ ਕਾਲ ਕਰਕੇ ਜਿਹੜਾ ਜ਼ਰੂਰ ਜਿਹੜਾ ਦੱਸੋ। ਚਲੋ ਵਧੀਆ ਆ, ਮੇਰੇ ਇਹ 'ਚ ਕੋਈ ਮਾੜੀ ਨਹੀਂ ਗੱਲ ਜੇ ਪੰਜਾਬੀ ਸਾਰਾ ਕਈ ਵਾਰ ਨਵਾਂ ਬੰਦਾ ਆਉਂਦਾ, ਪਰ ਇੰਗਲਿਸ਼ ਜ਼ਰੂਰ ਤੁਹਾਨੂੰ ਗੁਜ਼ਾਰੇ ਜੋਗੀ ਸਿੱਖਣੀ ਚਾਹੀਦੀ, ਜਿੱਦਾਂ ਆਪਾਂ ਹਮੇਸ਼ਾ ਹੀ ਕਹਿੰਦੇ ਆ। ਉਹਦੇ ਵਿੱਚ ਮਾੜਾ ਥੋੜੀ ਆ ਵੀ ਤੁਸੀਂ ਅਗਲੀ ਜਿਹੜੀ ਕੋਈ ਹੋਰ ਭਾਸ਼ਾ ਜਿਹੜੀ ਸਿੱਖ ਰਹੇ ਹੋ। ਜਿੱਦਾਂ ਆਪਾਂ ਦੱਸਦੇ ਰਹੇ ਵੀ ਸਪੈਨਿਸ਼ ਵਿੱਚ ਵੀ ਜਿਹੜਾ ਉਹ ਕਰਦੇ ਆ ਵੀ ਜਿੰਨੇ ਸੈਨੇਟਰ ਆ, ਜਿੰਨੇ ਅਸੈਂਬਲੀਮੈਨ ਆ, ਕਾਂਗਰਸਮੈਨ ਆ, ਕਿੰਨੇ ਫਲੂਐਂਟ ਬੋਲਦੇ ਆ, ਕਿੰਨੇ ਫਲੂਐਂਟ ਵੀ ਜਿਹੜੇ ਕੋਈ ਬੋਲਦੇ। 2 ਭਾਸ਼ਾਵਾਂ ਆਉਣੀਆਂ ਕੋਈ ਮਾੜੀ ਗੱਲ ਨਹੀਂ। ਗੱਲ ਇਹ ਆ ਨਾ ਵੀ ਇਸ ਇਲਾਕੇ ਵਿੱਚ ਤਾਂ ਤੁਹਾਡਾ ਵੀ ਸਰ ਜੂਗਾ, ਵੀ ਜੇ ਕਿਸੇ ਬਾਹਰ ਗਏ ਹੋਣਗੇ ਉੱਥੇ ਫਿਰ ਕਿੱਦਾਂ ਜਿਹੜਾ ਗੁਜ਼ਾਰਾ ਕਰਨਾ ਕੋਈ ਮਾੜੀ ਚੀਜ਼ ਨਹੀਂ ਆ।
ਤੁਸੀਂ ਹੁਣ ਮੈਨੂਅਲਸ ਟਰੱਕਾਂ ਦੇ ਮੈਨੂਅਲ ਦੇਖ ਲਓ, ਉਹ ਤਾਂ ਅਜੇ ਪੰਜਾਬੀ 'ਚ ਨਹੀਂ ਆਏ। ਮੋਸਟਲੀ ਜਿਹੜੇ ਆ ਉਹ ਤੁਹਾਨੂੰ ਇੰਗਲਿਸ਼ ਜਾਂ ਹੋਰ ਭਾਸ਼ਾਵਾਂ ਦੇ ਵਿੱਚ ਜਿਹੜੇ ਹੋਣਗੇ। ਕੱਲ ਨੂੰ ਕੋਈ ਪ੍ਰੋਬਲਮ ਆ ਜਾਂ ਉਹਨਾਂ ਦੀ ਟੈਕ ਸਪੋਰਟ ਨਾਲ ਕਿਸੇ ਨਾਲ ਵੀ ਗੱਲ ਕਰਨੀ ਆ, ਕੋਈ ਵੀ ਤੁਹਾਡਾ ਬਿੱਲ ਆਫ ਲੇਡਿੰਗ ਐਵਰੀਥਿੰਗ ਸਾਰਾ ਪੇਪਰ ਤਾਂ ਇੰਗਲਿਸ਼ 'ਚ ਹੋਣਾ ਹੈ ਹਨਾ। ਹੋਣਾ ਹਾਂਜੀ। ਸੋ ਉਹ ਜਿਹੜੀ ਜ਼ਰੂਰ ਉਨੀ ਕੁ ਜਿਹੜੀ ਤੁਹਾਨੂੰ ਸਿੱਖਣੀ ਚਾਹੀਦੀ ਆ ਵੀ ਉਹ ਤੁਹਾਡਾ ਜਿਹੜਾ ਗੁਜ਼ਾਰਾ ਹੈ ਉਹ ਸੋਹਣਾ ਉਸ ਦੇ ਵਿੱਚ ਹੋ ਸਕੇ। ਜੀ ਰਮਨ ਜੀ। ਬਿਲਕੁਲ ਜੀ ਬਿਲਕੁਲ। ਇਹ ਜਿਹੜੀ ਚੀਜ਼ ਭਾਜੀ ਨੇ ਦਿੱਤੀ ਆਪਾਂ ਕੋਈ ਨਹੀਂ ਵੈਰੀਫਾਈ ਕਰ ਲਾਂਗੇ ਇਹਨੂੰ ਵੀ ਕੀ ਚੱਕਰ ਹੈਗਾ। ਤੇ ਬਾਕੀ ਦੂਸਰੀ ਗੱਲ ਇਹ ਆ ਕਿ ਆਪਾਂ ਇਹ ਵੀ ਗੱਲ ਦੱਸ ਦਈਏ ਵੀ ਆਪਣੇ ਆਉਣ ਵਾਲਾ ਸਮੇਂ ਦੇ ਵਿੱਚ ਜਿਹੜਾ ਟਰੱਕ ਸ਼ੋਅ ਹੈਗਾ ਉਹਦੇ ਤੇ ਵੀ ਜਿਹੜੀ ਕਾਫੀ ਜਿਹੜੀ ਇਨਫੋਰਮੇਸ਼ਨ ਜਾਣਕਾਰੀ ਆ ਵੀ ਉੱਤੇ ਮੁਹੱਈਆ ਕਰਾ ਰਹੇ ਆ, ਟਰਾਈ ਕਰ ਰਹੇ ਆ ਕਿ ਲੈ ਕੇ ਆਉਣ ਦੀ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਜਾਣਕਾਰੀ ਹੋਵੇ ਉੱਥੇ ਲੈ ਕੇ ਆਈਏ। ਤੇ ਜ਼ਰੂਰ ਉਹਦੇ ਬਾਰੇ ਵੀ ਆਪਣਾ ਵੈਬਸਾਈਟ ਤੇ ਜਾ ਕੇ ਤੁਸੀਂ ਰਜਿਸਟਰ ਕਰੋ ਜੀ। ਤੇ ਬਿਲਕੁਲ। ਤੇ ਜਿਹੜੇ ਕੁਛ ਕੁ ਲੋਕਾਂ ਨੇ ਜਿਹੜਾ ਹਰਜੋਤ ਸਿੰਘ ਜੀ ਫੇਸਬੁੱਕ ਦੇ ਉੱਤੇ ਕਮੈਂਟ ਕੀਤਾ, ਗੋਬਿੰਦ ਹਰੀ, ਦੀਪ ਕਮਲ ਹੁਣਾਂ ਨੇ ਵੀ ਕਹਿੰਦੇ ਹਾਂ ਵੀ ਹੁਣ ਕਮਰਸ਼ੀਅਲ ਟੈਸਟ ਜਿਹੜੇ ਪੰਜਾਬੀ ਦੇ ਵਿੱਚ ਉਹ ਆ ਰਹੇ ਨੇ। ਚੰਗੀ ਗੱਲ ਆ ਵੀ ਤੁਹਾਡੇ ਸਾਰਿਆਂ ਦੀ ਜਿਹੜੀ ਉਸ ਸਹੂਲਤ ਦੇ ਲਈ ਜਿਹੜੇ ਉਹ ਆ ਰਹੇ ਨੇ, ਪਰ ਨਾਲ ਦੇ ਨਾਲ ਜਿੱਦਾਂ ਆਪਾਂ ਕਿਹਾ ਵੀ ਤੁਹਾਨੂੰ ਇੰਗਲਿਸ਼ ਵੀ ਜਿਹੜੀ ਆ ਉਨੀ ਕੁ ਸਿੱਖਣੀ ਚਾਹੀਦੀ ਆ ਵੀ ਤੁਸੀਂ ਪੜ੍ਹ ਲਿਖ ਜਿਹੜਾ ਆ ਆਸਾਨੀ ਦੇ ਨਾਲ ਸਕੋ, ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਸਮਝਾਉਣਾ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਵੀ ਉਹਦੇ ਨਾਲ ਜਿਹੜੀ ਕੋਈ ਤੁਹਾਨੂੰ ਪ੍ਰੋਬਲਮ ਆ ਉਹ ਨਾ ਆਵੇ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ। ਮਾਫੀ ਮੰਗਦੇ ਆਪਣੇ ਜਿਹੜੇ ਉਹਨਾਂ ਸਰੋਤਿਆਂ ਤੋਂ ਜਿਨ੍ਹਾਂ ਦੀ ਕਾਲਸ ਹੁਣ ਆਪਾਂ ਜਿਹੜੀ ਉਹ ਨਹੀਂ ਲੈ ਸਕਾਂਗੇ ਕਿਉਂਕਿ ਸਮਾਂ ਆਲਰੇਡੀ ਜਿਹੜਾ ਉਹ ਟੱਪ ਚੁੱਕਾ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੁਣ ਉਹ ਅਗਲੀ ਵਾਰ, ਤੇ ਉਦੋਂ ਤੱਕ ਲਈ ਜਿਹੜੇ ਇਜਾਜ਼ਤ ਲੈਂਦੇ ਆ। ਰਮਨ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋਤਿਓ ਮਿਲਦੇ ਆ ਫਿਰ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲ